ਇੱਕ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜਿਹੜੀ ਹਰ ਕੋਈ ਚਾਹੁੰਦਾ ਕਿ ਸਾਨੂੰ ਮਿਲੇ, ਉਹ ਹੁੰਦਾ ਚਵਨਪ੍ਰਾਸ਼। ਇੱਕ ਸੁਪਰ ਫੂਡ ਹੈ। ਇਹ 골ਡ ਦੇ ਨਾਲ ਨਾ ਹੀਰੇ ਦੀ ਭਸਮ, ਚਾਂਦੀ ਦੀ ਭਸਮ ਵੀ ਹੈ, ਇਹਦੇ ਵਿੱਚ ਕੇਸਰ ਵੀ ਹੈ, ਪਿਓਰ ਸ਼ਿਲਾਜੀਤ ਵਿੱਚ ਨਵਰਤਨ ਜਿਹੜੇ ਆ ਉਹਦੀ ਭਸਮ ਬਣਾ ਕੇ ਪਾਈ। ਇਹ ਦੰਤ ਪੇਸਟ ਹੈ ਜੀ। ਇਹਦੀ ਕੀ ਸਪੈਸ਼ਲ ਹੈ? ਤਾਂ ਜਿੱਦਾਂ ਲੋਕਾਂ ਦੇ ਮਸੂੜੇ ਹਿਲਦੇ ਰਹਿੰਦੇ ਆ, ਮੂੰਹ ਦੇ ਵਿੱਚੋਂ ਦੁਰਗੰਧ ਆਉਂਦੀ, ਦੰਦਾਂ ਦੇ ਵਿੱਚ ਪਸ ਪੈ ਜਾਂਦੀ ਹੈ, ਬਹੁਤ ਸਾਰੀਆਂ ਦੰਦਾਂ ਦੀਆਂ ਬਿਮਾਰੀਆਂ ਤੋਂ ਇਹ ਬਚਾ ਲ। ਅੱਜ ਕੋਈ ਬੱਚਾ 12 ਸਾਲ ਦਾ, 15 ਸਾਲ ਦਾ, ਜੇ ਉਹ ਪੇਸਟ ਨੂੰ ਸਟਾਰਟ ਕਰ ਰਿਹਾ, ਅਗਰ ਉਹਨੇ ਇਹਨੂੰ ਸਟਾਰਟ ਕਰ ਲਿਆ ਤਾਂ ਜਦ ਤੱਕ ਉਹ ਜੀਏਗਾ ਉਹਨੂੰ ਡੈਂਟਿਸਟ ਦੀ ਲੋੜ ਨਹੀਂ ਪੈਂਦੀ। ਇਹ ਕੀ ਚੀਜ਼ ਹੈ? ਗੁੱਛੀ ਮਸ਼ਰੂਮ ਹੈ। ਇਹ ਇੱਕ ਬਹੁਤ ਜ਼ਬਰਦਸਤ ਪ੍ਰੋਟੀਨ ਹੈ ਔਰ ਇਹ ਭਗਵਾਨ ਦਾ ਦਿੱਤਾ ਹੋਇਆ ਤੇ ਬਹੁਤ ਜ਼ਬਰਦਸਤ ਜਨਰਲ ਟੌਨਿਕ ਵੀ ਹੈ। ਹਰ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਡਿਜ਼ੀਜ਼ ਹੈ ਤਾਂ ਉਹਦੇ ਚ ਤਾਂ ਬੈਨੀਫਿਟ ਕਰਦਾ ਹੀ ਕਰਦਾ, ਲੇਕਿਨ ਇਹ ਸਭ ਤੋਂ ਵੱਧ ਬੈਨੀਫਿਟ ਇਹਦਾ ਹੁੰਦਾ ਕਿ ਸਰੀਰ ਦੇ ਵਿੱਚ ਲਚਕ। ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਸਰੀਰ ਆਕੜਿਆ ਜਿਹਾ ਰਹਿੰਦਾ, ਦੁਖਦਾ ਰਹਿੰਦਾ, ਸਵੇਰੇ ਉੱਠਿਆ ਨਹੀਂ ਜਾਂਦਾ, ਉਹਨਾਂ ਚੀਜ਼ਾਂ ਚ। ਔਰ ਜਿਹੜੀ ਕੀੜਾ ਜਿਹੜੀ ਆ, ਇਹ ਜ਼ਿਆਦਾਤਰ ਜਿਹੜੀ ਆ ਯੂਜ਼ ਹੁੰਦੀ ਹੈ ਜਿਨ੍ਹਾਂ ਨੂੰ એનર્ਜੀ ਦੀ ਕਮੀ ਹੈ ਬਾਡੀ ਚ, ਚਾਹੇ ਉਹ ਮਹਿਲਾ ਚਾਹੇ ਪੁਰਸ਼ ਹੈ, ਕੋਈ ਵੀ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸੁਭਾਸ਼ ਗੋਇਲ ਹੈਲਥ ਸ਼ੋਅ ਲੈ ਕੇ ਆਇਆ ਤੇ ਇਸ ਸ਼ੋਅ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਬਹੁਤ ਹੀ ਟੈਲੈਂਟਡ, ਬਹੁਤ ਹੀ ਖੂਬਸੂਰਤ, ਬਹੁਤ ਹੀ ਸਾਰੇ ਲੋਕਾਂ ਦੇ ਹਰਮਨ ਪਿਆਰੇ ਜਿਹੜੇ ਸਟਾਰ ਹੈ ਉਹ ਸਾਡੇ ਨਾਲ ਆਉਂਦੇ ਰਹਿੰਦੇ, ਅੱਜ ਵੀ ਆਏ ਹੋਏ ਆ। ਉਹਨਾਂ ਨੂੰ ਮਿਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਦੇ ਸ਼ੋਅ ਦੇ ਵਿੱਚ ਇੱਕ ਵਿਸ਼ੇਸ਼ ਚਰਚਾ ਹੋਣ ਵਾਲੀ ਹੈ। ਉਹ ਤੁਸੀਂ ਬਹੁਤ ਗੌਰ ਨਾਲ ਸੁਣਨਾ। ਕਿਹੜੀ ਚੀਜ਼ ਤੇ ਹੋਣੀ ਆ ਕਿ ਯੂਥ ਨੂੰ ਕੀ ਚਾਹੀਦਾ, ਆਪਣੇ ਯੂਥ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕੀ ਚਾਹੀਦਾ, ਔਰ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਨੂੰ ਕੀ ਚਾਹੀਦਾ, ਔਰ ਜਿਹੜੇ ਸਾਡੇ ਬੱਚੇ ਛੋਟੇ ਘਰਾਂ ਦੇ ਵਿੱਚ ਖੇਡਦੇ ਆ, ਹੱਸਦੇ ਖੇਡਦੇ ਬਿਮਾਰ ਹੋ ਜਾਂਦੇ ਆ, ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋਈ ਜਾਂਦੀ ਹੈ, ਹੋਰ ਪ੍ਰੋਬਲਮ ਹੋਈ ਜਾਂਦੀਆਂ ਨੇ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ। ਮੈਡਮ ਮੰਨਤ ਨੂਰ ਜੀ ਤੇ ਨਾਲ ਹੀ ਦੀਪ ਸਹਿਗਲ ਮੈਡਮ ਨੇ, ਜਿਨ੍ਹਾਂ ਦਾ ਬਹੁਤ ਬਹੁਤ ਸਵਾਗਤ ਹੈ। ਹੋਰ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਮੈਨੂੰ ਨਾ ਆ ਸਾਰੀਆਂ ਚੀਜ਼ਾਂ ਦੇ ਵਿੱਚ ਆ ਬਹੁਤ ਅਟਰੈਕਟ ਕਰ ਰਿਹਾ। ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਇਹ ਪੁੱਛਣਾ ਸਰ ਤੋਂ। ਨਹੀਂ ਸਰ, ਉਹ ਜਿਹੜਾ ਕਰਾਊਨ ਉੱਪਰ ਬਣਿਆ ਹੋਇਆ ਨਾ ਗੋਲਡਨ ਵਾਲਾ, ਇਹਨਾਂ ਦੀ ਨਜ਼ਰ ਕਦੋਂ ਦੀ ਉਧਰ ਹੀ ਜਾ ਰਹੀ ਹੈ, ਮੈਂ ਕਦੋਂ ਦੀ ਦੇਖੀ ਜਾ ਰਹੀ। ਅਸੀਂ ਦੋਨਾਂ ਨੇ ਹੀ ਡਿਸਾਈਡ ਕੀਤਾ ਸੀ ਵੀ ਇਹ ਪੁੱਛਣਾ ਹੈ ਵੀ ਇਹਦੇ ਚ ਹੈ ਕੀ ਹੈ। ਇਹ ਮਿਸਟਰ ਇੰਡੀਆ ਵੀ ਹੈ, ਮਿਸਿਸ ਇੰਡੀਆ ਵੀ ਹੈ, ਮਿਸਿਸ ਇੰਡੀਆ ਔਰ ਮਿਸ ਇੰਡੀਆ ਵੀ ਹੈ। ਇਹ ਮਤਲਬ ਉਹ ਚੀਜ਼ ਬਣਿਆ ਕਿ ਪੂਰੇ ਦੇਸ਼ ਦੀ ਜਿਹੜੀ ਇੱਕ ਸਾਡੀ ਧਰੋਹਰ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਨਾ ਵੀ ਸਾਡੇ ਦੇਸ਼ ਦਾ ਸਭ ਤੋਂ ਵਧੀਆ ਚੀਜ਼ ਕੀ ਹੈ, ਜਿਵੇਂ ਕੋਈ ਆਯੁਰਵੈਦ ਵੱਲੋਂ ਪੁੱਛੂਗਾ ਤਾਂ ਉਹ ਹਮੇਸ਼ਾ, ਜੇ ਮੈਨੂੰ ਕੋਈ ਕਿਸੇ ਵਿਦੇਸ਼ ਜਾਣਾ ਪਵੇ ਜਾਂ ਕਿਸੇ ਮੰਤਰੀ ਕੋਲ ਜਾਣਾ ਪਵੇ ਤਾਂ ਉਹ ਕਹਿਣਗੇ ਵੀ ਗੋਇਲ ਸਾਹਿਬ ਆ ਰਹੇ ਆ, ਕੋਈ ਸਪੈਸ਼ਲ ਚੀਜ਼ ਹੀ ਆਊਗੀ। ਤਾਂ ਉਹ ਸਪੈਸ਼ਲ ਚੀਜ਼ ਕੀ ਹੁੰਦੀ ਹੈ ਸਾਡੇ ਵੱਲੋਂ? ਜਾਂ ਤਾਂ ਅਸੀਂ ਹਨੀ ਲੈ ਜਾਂਦੇ ਆ, ਸ਼ਹਿਦ ਵਗੈਰਾ, ਜਾਂ ਕੋਈ ਹੋਰ ਵਧੀਆ ਕੋਈ ਤਾਕਤ ਦੀਆਂ ਚੀਜ਼ਾਂ ਲੈ ਜਾਂਦੇ ਆ। ਪਰ ਇੱਕ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਜਿਹੜੀ ਹਰ ਕੋਈ ਚਾਹੁੰਦਾ ਕਿ ਸਾਨੂੰ ਮਿਲੇ, ਉਹ ਹੁੰਦਾ ਚਵਨਪ੍ਰਾਸ਼। ਅੱਛਾ, ਜਦੋਂ ਅਸੀਂ ਕਿਸੇ ਕੋਲੇ ਚਵਨਪ੍ਰਾਸ਼ ਲੈ ਕੇ ਜਾਂਦੇ ਆ ਤਾਂ ਉਹਨੂੰ ਇਹ ਲੱਗਦਾ ਕਿ ਸਾਨੂੰ ਕੰਪਲੀਟ ਹੈਲਥ ਪੈਕ ਮਿਲ ਗਿਆ, ਇੱਕ ਸੁਪਰ ਫੂਡ ਹੈ। ਹਾਂਜੀ ਹਾਂਜੀ। ਔਰ ਇਹਨੂੰ ਅਸੀਂ ਇਸ ਤਰ੍ਹਾਂ ਦਾ ਪੈਕ ਕਿਉਂ ਦਿੱਤਾ ਕਿ ਇਹ ਨਾ ਹੁਣ ਹੌਲੀ 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 ਇਹ ਚੀਜ਼ਾਂ ਕੀਮਤੀ ਹੁੰਦੀਆਂ ਜਾ ਰਹੀਆਂ ਨੇ। ਵਾਹ ਵਾਹ, ਇੱਕ ਲਾਈਫ ਆ। ਇਹ ਦੇਖੋ, ਪਹਿਲਾਂ ਤਾਂ ਇਹਨੂੰ ਅਸੀਂ ਤਾਜ ਪਹਿਨਾਇਆ, ਹਾਂਜੀ, ਫਿਰ ਅਸੀਂ ਇਹਨੂੰ ਕਿੰਨਾ ਸੋਹਣਾ ਆਸਨ ਬਖਸ਼ਿਆ ਵਿੱਚ ਰੈੱਡ ਕਲਰ ਦਾ, ਉਹਦੇ ਵਿੱਚ ਇਹਨੂੰ ਬਿਠਾਇਆ ਤਾਂ ਕਿ ਨਿੱਘਾ ਰਹੇ ਤੇ ਗਰਮ ਰਹੇ। ਬੋਤਲ ਵੀ ਕੱਚ ਦੀ, ਇਹਨੂੰ ਤੁਸੀਂ ਪਲਾਸਟਿਕ ਬੋਤਲ 'ਚ ਨਹੀਂ ਰੱਖ ਸਕਦੇ। 1 ਕਿਲੋ ਦਾ ਪੂਰਾ ਪੈਕ ਹੈ। ਇਹ ਨਾ ਮੈਡਮ ਐਕਸਨਪ੍ਰਾਸ਼ ਡੀਐਸ ਅਵਲੇ ਬਣਿਆ, ਡਬਲ ਸਟਰੈਂਥ। ਪਹਿਲਾਂ ਅਸੀਂ ਨਾਰਮਲ ਦਿੱਤਾ ਸੀਗਾ, ਉਹ ਵੀ ਚੱਲ ਰਿਹਾ, ਉਹ ਐਕਸਨਪ੍ਰਾਸ਼ ਗੋਲਡ ਹੈ, ਇਹ ਐਕਸਨਪ੍ਰਾਸ਼ ਡੀਐਸ ਹੈ। ਗੋਲਡ ਦੇ ਨਾਲ ਫਰਕ ਕੀ ਇਹਦੇ ਚ ਹੁੰਦਾ? ਇਹ 'ਚ ਗੋਲਡ ਦੇ ਨਾਲ ਨਾ ਹੀਰੇ ਦੀ ਭਸਮ ਵੀ ਆ, ਓਕੇ, ਔਰ ਇਹਦੇ ਵਿੱਚ ਚਾਂਦੀ ਦੀ ਭਸਮ ਵੀ ਹੈ, ਓਕੇ, ਔਰ ਇਹਦੇ ਵਿੱਚ ਕੇਸਰ ਵੀ ਹੈ, ਪਿਓਰ ਸ਼ਿਲਾਜੀਤ ਵੀ ਹੈ, ਓਕੇ। ਔਰ ਇੱਕ ਹੋਰ ਵੱਡੀ ਚੀਜ਼ ਇਹਦੇ ਚ ਪਾਈ ਗਈ ਆ ਜਿਹੜੀ ਅਕਸਰ ਨਹੀਂ ਹੁੰਦੀ, ਉਹ ਇਹਦੇ ਚ ਨਵਰਤਨ ਜਿਹੜੇ ਆ ਉਹਦੀ ਭਸਮ ਬਣਾ ਕੇ ਪਾਈ ਗਈ ਆ। ਮਤਲਬ ਭਸਮ ਵੀ ਇੰਨੇ ਵਿਦਵਾਨ ਵੈਦ ਜਿਹੜੇ ਬਣਾਉਂਦੇ ਆ, ਐ ਨਹੀਂ ਹੈ ਕਿ ਐਵੇਂ ਬਣਾਤੀ ਚੁੱਕ ਕੇ। ਉਹ ਜਿਹੜੇ ਵੈਦ ਆ ਉਹਨਾਂ ਦੀ ਇੱਕ ਦਿਨ ਦੀ 1 ਲੱਖ ਰੁਪਏ ਦੀ ਦਿਹਾੜੀ ਹੁੰਦੀ ਆ। ਅੱਛਾ ਜੀ, ਮਤਲਬ ਲੈਂਦੇ ਆ ਕਿ ਇਹ ਅਸੀਂ ਜਿਹੜੀ ਚੀਜ਼ ਬਣਾਉਣੀ ਹੈ, ਫਿਰ ਉਹਨਾਂ ਦਾ ਬਣਾਉਣ ਦਾ ਆਪਣਾ ਇੱਕ ਸਿਸਟਮ ਹੈ। ਉੱਥੇ ਅਸੀਂ ਬੋਲ ਵੀ ਨਹੀਂ ਸਕਦੇ, ਉਹਨਾਂ ਨੂੰ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਮਤਲਬ ਉੱਥੇ ਬਿਜ਼ਨਸ ਨਹੀਂ ਹੁੰਦਾ, ਉੱਥੇ ਸਿਰਫ ਇਹੀ ਚੀਜ਼ ਹੁੰਦੀ ਹੈ ਕਿ ਭਸਮ ਬਣ ਰਹੀ ਆ ਤੇ ਉਹ ਇਦਾਂ ਹੀ ਬਣੂ ਜਿੱਦਾਂ ਪ੍ਰੋਸੈਸ ਆ। ਤੇ ਇਹ ਜਿਹੜੀ ਭਸਮ ਹੈ, ਮਤਲਬ ਇਹ ਹਿਊਮਨ ਬੋਡੀ ਦੇ ਲਈ ਗੁੱਡ ਹੈ ਜਾਂ
ਕਿਸ ਚੀਜ਼ ਦੇ ਲਈ ਇਹ ਮਤਲਬ ਨਾ ਐਕਚੁਅਲੀ ਬੜੀ ਮਿੱਥ ਹੈ ਇਸ ਚੀਜ਼ ਦਾ ਕਿ ਭਸਮਾਂ ਆਪਣੀ ਬਾਡੀ ਨੂੰ ਖਰਾਬ ਕਰਦੀਆਂ ਨੇ ਹਾਂਜੀ। ਇਦਾਂ, ਲੇਕਿਨ ਜਦੋਂ ਕੋਈ ਵਿਦਵਾਨ ਵੈਦ ਹੂੰ ਗ੍ਰੰਥ ਦੇ ਅਨੁਸਾਰ ਜਿੱਦਾਂ ਲਿਖਿਆ ਹੋਇਆ ਉਸ ਤਰ੍ਹਾਂ ਇਹਨੂੰ ਰੈਡੀ ਕਰਦਾ ਹੂੰ ਤਾਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਓਕੇ ਹਾਂ, ਇਸ ਤਰ੍ਹਾਂ ਦਾ ਜੇ ਆਪਾਂ 2 ਰੋਟੀਆਂ ਵੱਧ ਖਾ ਲਈਏ ਤਾਂ ਵੀ ਸਿਰ ਢਿੱਡ ਆਫਰ ਜਾਂਦਾ। ਹੂੰ ਟੇਸਟ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਊਗਾ ਤ੍ਰਿਕੁਟਾ ਦਾ ਟੇਸਟ, ਜਿਹਨੂੰ ਕਾਲੀ ਮਿਰਚ ਦਾ ਹੈ ਨਾ, ਸੁੰਡ, ਏਦਾਂ ਦੀਆਂ ਚੀਜ਼ਾਂ ਜਿਹੜੀ ਕਿ ਪੂਰੀ ਬਾਡੀ ਨੂੰ ਗਰਮੈਸ਼ ਦੇਣ, ਔਰ ਬੱਚਿਆਂ ਲਈ ਵੀ। ਮੈਨੂੰ ਐ ਲੱਗਦਾ ਵੀ ਸਾਨੂੰ ਠੰਡ ਲੱਗਦੀ ਵੀ ਮੈਂ ਕਹਿਣ ਲੱਗੀ ਸੀ ਵੀ ਅਸੀਂ ਵੀ ਟੇਸਟ ਕਰਕੇ ਦੇਖੀਏ। ਹਾਂ ਬਿਲਕੁਲ, ਬਚਪਨ ਚ ਟਰਾਈ ਕੀਤਾ ਹਾਂ, ਹੋਇਆ ਚਮਨਬ੍ਰਾਸ਼, ਇਹ ਬਚਪਨ ਚ ਹੀ ਸਾਰਿਆਂ ਨੇ ਖਾਇਆ ਹੋਇਆ। ਹਾਂਜੀ ਸੀਲਬੰਦ ਨਹੀਂ ਮੈਂ ਤੁਹਾਨੂੰ ਟੇਸਟ ਕਰਾਉਂਦਾ, ਆਪਾਂ ਹਾਂਜੀ ਆਫ ਕੈਮਰਾ ਟੇਸਟ ਫॉर ਕਰਾਂਗੇ ਸ਼ੋਰ ਖੋਲਾਂਗੇ। ਹਾਂਜੀ ਆਪਾਂ ਕਰਾਂਗੇ। ਤੇ ਹਾਂ, ਤੇ ਇੱਕ ਨਾ ਜਦੋਂ ਇਹਦੇ ਚ ਅਸੀਂ ਕੋਈ ਚੀਜ਼ ਬਣਾਉਨੇ ਆ, ਹਾਂਜੀ ਜਦੋਂ ਚਵਨਪ੍ਰਾਸ਼ ਬਣਦਾ ਨਾ ਜੀ, ਇਹ ਵਾਲਾ, ਇਹ ਪਹਿਲਾਂ ਤਾਂ ਕੋਈ ਬਣਾਉਂਦਾ ਨਹੀਂ। ਜਦੋਂ ਇਹ ਬਣਿਆ ਸਾਡਾ ਪਹਿਲਾ ਲੋਟ, ਉਹ ਸਾਡਾ ਜਿਹੜਾ ਲੋਟ ਸੀ ਉਹ ਸਾਨੂੰ ਬੜਾ ਮੁਸ਼ਕਲ ਹੋਇਆ ਲੋਕਾਂ ਤੱਕ ਪਹੁੰਚਾਉਣਾ। ਮਤਲਬ ਕਿ ਲੋਕਾਂ ਦਾ ਫੇਥ ਹਾਂਜੀ ਹੈ ਨਾ, 1.5 ਲੱਖ ਰੁਪਏ ਦਾ ਚਵਨਪ੍ਰਾਸ਼, ਅਗਲਾ ਐਗਜ਼ੈਕਟਲੀ ਕਹਿੰਦਾ ਇੰਨੇ ਦਾ ਤਾਂ ਬੁਲਟ ਮੋਟਰਸਾਈਕਲ ਲੈ ਲਾਂਗੇ, ਬਿਲਕੁਲ ਹੈ ਨਾ ਬਿਲਕੁਲ। ਕਿ ਨਹੀਂ? ਹਾਂ, ਵੀ ਇੰਨੇ ਦਾ ਐਪਲ ਦਾ ਫੋਨ ਲੈ ਲਾਂਗੇ। ਹਾਂਜੀ ਹਾਂਜੀ ਤੇ ਲੇਕਿਨ ਬੜਾ ਔਖਾ ਲੋਕਾਂ ਨੂੰ ਸਮਝਾਇਆ ਵੀ ਉਹ ਵੀ ਲਓ, ਅੱਛਾ ਉਹ ਵੀ ਲਓ, ਆਪਾਂ ਕਿਉਂ ਛੱਡੀਏ ਬੁਲਟ, ਕਿਉਂ ਛੱਡੀਏ ਵੀ ਐਪਲ ਦਾ ਫੋਨ ਰੱਖੋ, ਸਟਾਈਲ ਹੈ। ਪਰ ਇਹ ਚੀਜ਼ ਜਿਹੜੀ ਇਹ ਤੁਹਾਨੂੰ ਅੰਦਰ ਤੋਂ ਜਿਹੜੀ ਤੁਹਾਡੀ ਜਿਹੜੀ ਚਿਹਰੇ ਦੀ ਚਮਕ ਆ, ਅਸਲੀ ਚਮਕ ਆ, ਉਹ ਇਹਨੇ ਦੇਣੀ ਆ, ਹੈ ਨਾ। ਤੇ ਉਹ ਫਿਰ ਅਸੀਂ ਲੋਕਾਂ ਨੂੰ ਬੜਾ ਔਖਾ ਸਮਝਾਉਣ ਚ ਸਫਲ ਹੋਏ, ਪਰ ਹੋ ਗਏ ਕਿ ਬੁਲਟ ਤੇ ਬੈਠਾ ਹੋਇਆ ਬੰਦਾ ਵੀ ਸੋਹਣਾ ਲੱਗੇ ਨਾ। ਐਗਜ਼ੈਕਟਲੀ ਹਾਂ, ਕੱਲਾ ਬੁਲਟ ਹਾਂ, ਹੁਣ ਬੁਲਟ ਤਾਂ ਦੁਗ ਦੁਗ ਕਰੇ, ਸਰੀਰ ਲੁਗ ਲੁਗ ਕਰੇ, ਉਹਦਾ ਵੀ ਕੀ ਫਾਇਦਾ, ਹੈ ਨਾ। ਤੇ ਹੁਣ ਨਹੀਂ ਹਾਂਜੀ ਹਾਂਜੀ ਤੇ ਉਹ ਚੀਜ਼ ਇਹਦੇ ਵਿੱਚ ਪਾਈ ਗਈ ਕਿ ਜਿਵੇਂ ਹੁਣ ਮੰਨ ਲਓ ਇਹਨੂੰ ਅਸੀਂ ਛੋਟੇ ਬੱਚਿਆਂ ਲਈ ਵੀ ਦਿੱਤਾ, ਜੂਨੀਅਰ ਵੀ ਆ ਰਿਹਾ ਇਹਦਾ, ਓਕੇ ਜਿਹੜੇ 13 ਸਾਲ ਤੋਂ ਛੋਟੇ ਬੱਚੇ ਉਹਨਾਂ ਲਈ ਅਸੀਂ ਐਕਸ਼ਨ ਬ੍ਰਸ਼ ਡੀਐਸ ਜੂਨੀਅਰ ਦਿੱਤਾ। ਹਾਂਜੀ ਲੇਕਿਨ 12-13 ਸਾਲ ਤੋਂ ਜਿਹੜੇ ਉੱਪਰ ਬੱਚੇ ਆ ਜਾਂਦੇ, ਚਾਹੇ ਗਰਲਸ ਨੇ ਚਾਹੇ ਬॉयਜ਼ ਆ, ਓਕੇ ਉਹਨਾਂ ਦੇ ਜਿਹੜੇ ਹਾਰਮੋਨਸ ਨੇ ਉਹ ਚੇਂਜ ਹੋ ਚੁੱਕੇ ਹੁੰਦੇ ਆ। ਤੇ ਉਹਨਾਂ ਨੂੰ ਜਦੋਂ ਅਸੀਂ ਇਹ ਦਿੰਦੇ ਆ, ਇਹ ਉਹਨਾਂ ਦੇ ਆਰਗਨਸ ਨੂੰ ਡਿਵੈਲਪ ਕਰਨ ਦੇ ਵਿੱਚ ਮਦਦ ਕਰਦਾ, ਹਾਂਜੀ ਹਾਰਟ, ਬ੍ਰੇਨ, ਲਿਵਰ ਨੂੰ ਤਾਕਤ ਦਿੰਦਾ ਬੱਚਿਆਂ ਦੇ ਉਹ ਸ਼ੁਰੂ 'ਚ ਹੀ। ਤੇ ਦੂਸਰਾ ਇਹਦਾ ਇੱਕ ਬੈਨੀਫਿਟ ਕੀ ਆ ਕਿ ਜਿਹੜੇ ਬੱਚੇ ਪੇਰੈਂਟਸ ਕਹਿੰਦੇ ਸਾਡੇ ਬੱਚੇ ਦੀ ਹਾਈਟ ਗਰੋਥ ਗੁੱਡ ਨਹੀਂ ਹੈਗੀ ਜਾਂ ਬੱਚਿਆਂ ਦਾ ਮਾਈਂਡ ਸ਼ਾਰਪ ਨਹੀਂ ਹੈਗਾ, ਉਹ ਇਹ ਕੰਮ ਕਰਦਾ ਕਿਉਂਕਿ ਇਹਦੇ ਵਿੱਚ ਬ੍ਰਹਮੀ, ਸ਼ੰਖ ਪੁਸ਼ਪੀ, ਬਚਾ, ਇਹ ਸਾਰੀਆਂ ਚੀਜ਼ਾਂ ਇਹਦੇ 'ਚ ਅਸੀਂ ਮਤਲਬ 72 ਜੜੀ ਬੂਟੀਆਂ ਹਾਂ ਮਤਲਬ ਇਹਦੇ ਵਿੱਚ ਅਸੀਂ ਦਿੱਤੀਆਂ ਨੇ। ਤੇ ਇਹ ਹਰੇਕ ਪਰਸਨ ਨੂੰ ਇਹ ਲੱਗਦਾ ਵੀ ਇਹ ਮੇਰੇ ਹੱਥ 'ਚ ਕੋਈ ਚੀਜ਼ ਹੈਗੀ ਆ ਜਿਹੜੀ ਮੈਨੂੰ ਤਾਕਤ ਦਊਗੀ। ਔਰ ਫਿਰ ਵੱਡੀ ਗੱਲ ਹੈ ਇਹਦੀ ਹੁਣ ਜਿਹੜੀ ਕੀਮਤ ਆਈ ਆ ਉਹ ਵੀ ਆਪਾਂ ਡਿਸਕਸ ਕਰਾਂਗੇ। ਬਟ ਇਹ ਜਿਹੜਾ ਚਵਨਪ੍ਰਾਸ਼ ਜਦੋਂ ਅਸੀਂ ਲੋਕਾਂ ਤੱਕ ਪਹੁੰਚਾਇਆ ਨਾ ਜੀ, 200-300 ਬਾਕਸ ਤੱਕ ਪਹੁੰਚਾਇਆ, ਲੋਕਾਂ ਤੱਕ ਗਿਆ, ਕਿਸੇ ਨੂੰ ਕਨਵਿੰਸ ਕੀਤਾ, ਕਿਸੇ ਨੂੰ ਕਿੱਦਾਂ ਵੀ ਕਰਕੇ ਦਿੱਤਾ। ਲੇਕਿਨ ਉਸ ਤੋਂ ਬਾਅਦ ਹੁਣ ਇਹ ਵੇਟਿੰਗ 'ਚ ਆ। ਹਾਂ, ਹੁਣ ਇਹਦੀ ਜਿਵੇਂ ਅੱਜ ਕੋਈ ਪੇਮੈਂਟ ਜਮ੍ਹਾਂ ਕਰਾਉਂਦਾ ਤਾਂ 20-25 ਦਿਨ ਦੀ ਵੇਟਿੰਗ ਚੱਲਦੀ ਪਈ ਆ। ਅੱਛਾ ਜੀ। ਹਾਂ, ਇਹ ਹੁਣ ਬਲਕ ਆਰਡਰ 'ਚ ਵੀ ਆਉਣ ਲੱਗ ਗਏ। ਜਿਵੇਂ ਕਿਸੇ ਦੇ ਘਰ 'ਚ ਕੋਈ ਫੰਕਸ਼ਨ ਹੈ, ਉਹਨੇ ਗਿਫਟ ਕਰਨੇ ਆ, ਜਿਵੇਂ ਹੁਣ ਪਿੱਛੇ ਜੇ ਆਏ ਨਵੇਂ ਸਾਲ ਦੇ ਉੱਪਰ ਲੋਕੀ ਸਾਡੇ ਕੋਲੇ ਕਾਫੀ ਆਏ ਨਵੇਂ ਸਾਲ ਤੇ ਇੱਕ ਦੂਜੇ ਨੂੰ ਆਦਾਨ ਪ੍ਰਦਾਨ ਕਰਦੇ ਆ। ਤੇ ਉਹ ਅੱਛਾ ਹੁਣ ਯੂਥ ਦਾ ਬੜਾ ਧਿਆਨ ਆਇਆ ਇੱਧਰ ਕਿ ਅਸੀਂ ਲੈ ਕੇ ਆਪਣੇ ਪੇਰੈਂਟਸ ਨੂੰ ਖਿਲਾਈਏ। ਤਾਂ ਮਤਲਬ ਇੱਕ ਨਾ ਜਿਵੇਂ ਨਵੀਂ ਜੀ ਚੀਜ਼ ਆਉਂਦੀ ਆ। ਬਿਲਕੁਲ। ਜਿਹੜੇ ਤੁਸੀਂ ਇਨਗਰੀਡੀਐਂਟਸ ਕੇ ਵੀ 골ਡ ਦਾ ਜਿਹੜਾ ਫੋਇਲ ਹੈ ਹਨਾ, ਸਿਲਵਰ ਦਾ ਫੋਇਲ ਹੈ, ਮੈਂ ਜਿੱਦਾਂ 골ਡ ਦੀ ਕਾਫੀ ਜਿਹੜਾ ਉੱਪਰ ਫੋਇਲ ਹੁੰਦਾ ਉਹ ਵਾਲੀ ਕਾਫੀ ਪੀਤੀ ਹੈ। ਜਾਂ ਅਸੀਂ ਗਰਲਸ ਨੇ ਕੀ ਕੀਤਾ ਹੁੰਦਾ ਵੀ ਆਪਾਂ ਫੇਸ਼ੀਅਲਸ ਕਰਾਏ ਹੁੰਦੇ ਨੇ ਵੀ 24 ਕੈਰਟਸ ਦਾ ਅਸੀਂ ਫੇਸ਼ੀਅਲ ਕਰਾਉਣਾ ਆ। ਸੋ ਮਤਲਬ ਉੱਪਰ ਤਾਂ ਅਸੀਂ ਲਗਾ ਕੇ ਵੇਖਿਆ, ਖਾਣ ਦੇ ਵਿੱਚ ਜਦੋਂ ਅਸੀਂ ਕੰਜ਼ਿਊਮ ਕਰਦੇ ਹਾਂ ਇਹ ਕਿੰਨੇ ਕੁ ਬੈਨੀਫਿਟਸ ਸਾਨੂੰ ਸਾਡੀ ਬਾਡੀ ਨੂੰ ਜਾਂ ਸਾਡੇ ਮਾਈਂਡ ਨੂੰ ਮਿਲਦੇ ਆ। ਹਾਂ, ਦੇਖੋ ਨਾ, ਗੁੱਡ ਸਵਾਲ ਹੈ ਤੁਹਾਡਾ ਇਹ ਕਿ ਜਿਹੜੇ ਸਾਡੇ ਨੌਜਵਾਨ ਬੱਚੇ ਆ, ਤੁਸੀਂ ਵੀ ਹੋ ਗਏ, ਬॉयਜ਼ ਹੋ ਗਏ, ਉਹਨਾਂ ਦਾ ਅੱਜ ਦੀ ਡੇਟ 'ਚ ਲਾਈਫ ਸਟਾਈਲ ਇਦਾਂ ਦਾ ਹੋ ਗਿਆ ਕਿ ਖਾਣ ਪਾਣ 'ਚ ਵੀ ਬੜੀ ਪ੍ਰੋਬਲਮ ਆ ਗਈ ਹੈ। ਚਲੋ ਹੁਣ ਤੁਹਾਡਾ ਤਾਂ ਮਤਲਬ ਕੰਮ ਇਦਾਂ ਦਾ ਹੈ ਕਿ ਤੁਹਾਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਵੀ ਲੰਚ ਕਰਨਾ ਕਿ ਨਹੀਂ ਕਰਨਾ ਜਾਂ ਕਰ ਲਿਆ ਕਿ ਨਹੀਂ ਕਰ ਲਿਆ। ਲੇਕਿਨ ਇਹਦੇ ਨਾਲ ਕੀ ਹੁੰਦਾ, ਸਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਜੇ ਅਸੀਂ ਟਾਈਮ ਤੇ ਫੂਡ ਨਹੀਂ ਲਵਾਂਗੇ ਜਾਂ ਅਸੀਂ ਠੀਕ ਢੰਗ ਨਾਲ ਨਹੀਂ ਚੱਲਾਂਗੇ ਤਾਂ ਸਾਡੀ ਨਰਵ ਸਿਸਟਮ, ਨਾੜਾਂ ਕਮਜ਼ੋਰ, ਖੱਲੀਆਂ ਚੜ੍ਹਨ ਲੱਗ ਜਾਂਦੀਆਂ ਨੇ। ਕੋਈ ਕਹਿੰਦਾ ਜੀ ਨਾੜ ਚੜ੍ਹ ਗਈ, ਨਸ ਚੜ੍ਹ ਗਈ, ਇੱਦਾਂ ਹੈ ਨਾ। ਤੇ ਔਰ ਫਿਰ ਸਾਡੀ ਇਹਦੇ ਨਾਲ ਮਾਸਪੇਸ਼ੀਆਂ
ਕਮਜ਼ੋਰ ਹੁੰਦੀਆਂ ਨੇ, ਸਕਿਨ ਕਈਆਂ ਦੀ ਲਟਕਦੀ ਹੈ, ਕਈਆਂ ਦੀ ਫੈਟ ਨੇ ਤੋਂਦ ਲਟਕ ਹਾਂਜੀ ਜਾਂਦੀ ਹੈ, ਹਾਂਜੀ ਇਹ ਉਸ ਚੀਜ਼ ਨੂੰ ਗ੍ਰਿਪ ਹੂੰ ਮਤਲਬ ਇਹਨੇ ਤੁਹਾਡੇ ਹਾਰਟ, ਬ੍ਰੇਨ ਔਰ ਲਿਵਰ ਨੂੰ ਇੰਨਾ ਐਕਟਿਵ ਕਰ ਦੇਣਾ ਕਿ ਜੋ ਤੁਸੀਂ ਖਾਂਦੇ ਹੋ ਉਹ ਡਾਈਜੈਸਟ ਹੋ ਜਾਏਗਾ। ਮਲਟੀਪਲ ਸਪਲੀਮੈਂਟਸ ਦਾ ਕੰਮ Just- ਹੈ just- ਜਿਵੇਂ ਹੁਣ ਅਸੀਂ ਮੈਗਨੀਸ਼ੀਅਮ ਲੈ ਰਹੇ ਹਾਂ, ਵਿਟਾਮਿਨ ਡੀ ਲੈ ਰਹੇ ਹਾਂ ਹਨਾ, ਮਲਟੀ ਵਿਟਾਮਿਨਸ ਲੈ ਰਹੇ ਹਾਂ, ਆਇਰਨ ਲੈ ਰਹੇ ਹਾਂ, ਉਹਨਾਂ ਸਾਰੇ ਸਾਰਾ। ਸਪਲੀਮੈਂਟਸ ਦਾ ਇਹ ਇੱਕ ਜਿਵੇਂ ਉਹ ਨਹੀਂ ਹੈ ਆਪਣੇ ਰਾਮਬਾਣ। ਜਿਮ ਵਾਲੇ ਬੱਚੇ ਹੋ ਗਏ ਜਾਂ ਬॉयਜ਼ ਹਾਂਜੀ ਹੋ ਗਏ, ਉਹ ਪ੍ਰੋਟੀਨ ਲੈਂਦੇ ਆ ਕਿ 30 ਹਾਂਜੀ ਗ੍ਰਾਮ 40 ਗ੍ਰਾਮ ਲੈਣਾ, ਐਗਜ਼ੈਕਟਲੀ ਡੀਸੈਂਟ ਚੀਜ਼ ਹੈ ਜੀ, ਇੱਕੋ ਹੀ ਚਮਚ। ਮਤਲਬ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਅਸੀਂ ਇਹ ਜਿਵੇਂ ਕਹਿੰਦੇ ਨਾ ਵੀ ਕੁੱਜੇ 'ਚ ਸਮੁੰਦਰ ਵਾਲੀ ਗੱਲ ਆ, ਵੀ ਇਹਦੇ 'ਚ ਜਿਹੜੀਆਂ ਜੜੀ ਬੂਟੀਆਂ ਪਈਆਂ ਨੇ ਉਹ ਵੀ ਬਾ ਕਮਾਲ ਨੇ, ਐ ਨਹੀਂ ਹੈ। ਜਿਵੇਂ ਮੰਨ ਲਓ ਸਫੈਦ ਮੁਸਲੀ ਵੀ ਯੂਜ਼ ਕੀਤੀ ਹੈ ਤਾਂ ਉਹ ਹਾਈ ਲੈਵਲ ਦੀ ਕੀਤੀ ਹੈ, ਉਹ ਐ ਨਹੀਂ ਕਿ ਨਾਰਮਲ ਲੈ ਕੇ ਇਦਾਂ ਹੀ ਪਾਤੀ, ਕਿਉਂਕਿ ਸਾਨੂੰ ਪਤਾ ਸੀਗਾ ਕਿ ਇਸ ਚਵਨਪ੍ਰਾਸ਼ ਨੂੰ ਲੈਣ ਲਈ ਉਸ ਇਨਸਾਨ ਨੇ ਆਉਣਾ ਜਿਹਦੇ ਕੋਲ ਆਲਰੇਡੀ ਇਹ ਜਿਹੜਾ ਚਵਨਪ੍ਰਾਸ਼ ਹੈ ਇਹ ਮਾਮੂਲੀ ਜੀ ਉਹਦੇ ਲਈ ਕਾਸਟ ਹੋਏਗੀ ਔਰ ਉਹਨੂੰ ਨੌਲੇਜ ਵੀ ਹੋਏਗੀ, ਔਰ ਜਦੋਂ ਖਾਂਦਾ ਉਹਨੂੰ ਪਤਾ ਵੀ ਲੱਗਦਾ। ਹੁਣ ਜਿਵੇਂ ਬਹੁਤ ਸਾਰੇ ਲੋਕ ਰਾਤ ਨੂੰ ਡਰਿੰਕ ਲੈਂਦੇ ਆ, ਬਹੁਤ ਸਾਰੇ ਲੋਕ ਜਾਣੇ ਅਣਜਾਣੇ 'ਚ ਨਸ਼ੇ ਦੀ ਆਦਤ ਲੱਗੀ ਹੋਈ ਆ, ਬਾਡੀ ਵੀਕ ਹੋ ਰਹੀ ਹੈ, ਤੁਸੀਂ ਦੇਖੋ ਉਹਨਾਂ ਨੂੰ ਇਹਨੇ ਦੁਬਾਰਾ ਤੋਂ ਤਾਕਤ ਦੇਤੀ ਤੇ ਨਾਰਮਲ ਇਨਸਾਨ ਨੂੰ ਕਿੰਨੀ એનર્ਜੀ ਦੇਗਾ। ਤੇ ਗੋਇਲ ਸਾਹਿਬ ਇਹਦੇ ਵਿੱਚ ਛੋਟੀਆਂ ਪੈਕਿੰਗਸ ਵੀ ਹੈਗੇ ਨੇ, ਜਿਵੇਂ ਫॉर ਐਗਜ਼ਾਮਪਲ ਕੋਈ ਇੰਨੀ ਵੱਡੀ ਮਤਲਬ ਇੰਨਾ ਜ਼ਿਆਦਾ ਨਹੀਂ ਕਰਨਾ ਚਾਹੁੰਦਾ ਕਿ 160 65 ਔਰ 60 ਹੈ ਨਾ, ਇਸ ਰੇਂਜ ਤੱਕ ਨਹੀਂ ਜਾਣਾ ਚਾਹੁੰਦਾ, ਛੋਟਾ ਹੈ ਨਾ, ਇਹਦੇ ਵਿੱਚ ਛੋਟੀਆਂ ਪੈਕਸ ਇਹਦੇ 'ਚ ਨਾ ਐਕਚੁਅਲੀ ਛੋਟਾ ਪੈਕ ਅਸੀਂ ਸੋਚਿਆ ਸੀ ਬਣਾਉਣ ਦਾ, ਬਣਾਇਆ ਵੀ ਸੀਗਾ, ਉਹਦੀ ਨਾ ਕਾਸਟ ਕਾਫੀ ਜ਼ਿਆਦਾ ਆਉਂਦੀ ਸੀ, ਅਸੀਂ ਹਾਫ kg ਬਣਾਇਆ ਸੀ ਇਹਦੇ ਵਿੱਚ, ਓਕੇ ਉਹਦੀ ਕਾਸਟ ਵੱਧ ਜਾਂਦੀ ਸੀ, ਪੈਕਿੰਗ ਉਹੀ ਹੈ, ਸਭ ਕੁਝ ਉਹੀ ਹੈ। ਤੇ ਫਿਰ ਅਸੀਂ ਇਹਦਾ ਇੱਕ ਹੋਰ ਹੱਲ ਲੱਭਿਆ ਕਿ ਅੱਜ ਕੱਲ੍ਹ ਹਰ ਕੋਈ 1.5-2 ਲੱਖ ਰੁਪਏ ਦਾ ਮੋਬਾਈਲ ਲੈ ਕੇ ਘੁੰਮ ਰਿਹਾ, ਤੇ ਉਹ ਜਾਂਦਾ ਤੇ ਉੱਥੇ ਜਾ ਕੇ ਉਹਨੂੰ ਇੰਸਟਾਲਮੈਂਟ ਤੇ ਮਿਲ ਜਾਂਦਾ। ਅੱਛਾ ਤੁਸੀਂ ਇੰਸਟਾਲਮੈਂਟ ਅਸੀਂ ਨਾ ਇਹ ਨਾ ਅਸੀਂ ਕੀ ਕੀਤਾ, ਮੈਂ ਤੁਹਾਨੂੰ ਇਹ ਹੱਸਣ ਵਾਲੀ ਗੱਲ ਹੈ ਤੇ ਲੇਕਿਨ ਇਹ ਸੀਰੀਅਸ ਬੜੀ ਇੰਟਰਸਟਿੰਗ। ਹਾਂ ਹੁਣ ਜਿਵੇਂ ਮੰਨ ਲਓ ਤੁਸੀਂ ਹੋ, ਤੁਹਾਡੇ ਮਨ 'ਚ ਇਹ ਗੱਲ ਆ ਗਈ ਕਿ ਮੈਂ ਯਾਰ ਆਪਣੇ ਮੰਮਾ ਲਈ ਲੈ ਕੇ ਜਾਣਾ ਹਾਂਜੀ ਹੈ ਨਾ, ਤੇ ਆਪਣੇ ਲਈ ਤੁਸੀਂ ਸ਼ਾਇਦ 2-3 ਲੱਖ ਰੁਪਏ ਖਰਚ ਲਓ ਕਿਸੇ ਵੀ ਚੀਜ਼ ਤੇ, ਬਿਲਕੁਲ। ਜਦੋਂ ਮੰਮਾ ਡੈਡੀ ਦੀ ਵਾਰੀ ਆਉਂਦੀ ਉਦੋਂ ਤੁਹਾਨੂੰ ਕੋਈ ਇਦਾਂ ਦਾ ਈਜ਼ੀ ਵੇਲ ਚਾਹੀਦਾ ਹੁੰਦਾ ਕਿ ਕੋਈ ਇੰਸਟਾਲਮੈਂਟ ਵੀ ਹੋ ਜਾਏ ਤੇ ਅਸੀਂ ਆਪਣੇ ਮਦਰ ਪੇਰੈਂਟਸ ਨੂੰ ਵੀ ਖੁਸ਼ ਕਰ ਦਈਏ। ਤੇ ਉਹਨਾਂ ਲਈ ਮੈਂ ਇਹ ਕੀਤਾ ਕਿ ICICI ਬੈਂਕ, ਇੱਕ HDFC ਬੈਂਕ, ਜਿਵੇਂ ਆਪਾਂ ਜਾਂਦੇ ਨਹੀਂ ਬਾਜ਼ਾਰ 'ਚ ਵੀ, ਜੇ ਤੁਸੀਂ ਬਹੁਤ ਇੰਟਰਸਟਿੰਗ ਸਿੱਧੀ ਜੀ ਚੀਜ਼ ਹੈ, ਲੋਨ ਤੇ ਅਸੀਂ ਚਵਨਪ੍ਰਾਸ਼ ਲਿੱਤਾ ਹੈ ਤੇ ਉਹਨਾਂ ਜਦੋਂ ਨਾਲੇ ਜਦੋਂ ਤੁਸੀਂ ਖਾ ਲਿਆ ਬੈਂਕ ਥੋੜੀ ਤੁਹਾਡੇ ਕੋਲ ਮੰਗਣ ਆਊਗਾ ਇਹ ਡੱਬਾ ਦੇ ਦਿਓ, ਤੇ ਉਹ ਇਹ ਕੀ ਹੈ ਕਿ ਬੈਂਕ ਨੇ ਤੁਹਾਨੂੰ ਲੋਨ ਕਰ ਦੇਣਾ ਉੱਥੇ, ਜੇ ਅਸੀਂ ਖਾ ਲਿਆ ਤਾਂ ਫਿਰ ਵਾਪਸ ਇਦਾਂ ਬੈਂਕ ਨੂੰ ਪਤਾ ਹੁੰਦਾ ਵੀ ਇਹ ਖਾਣ ਵਾਲੇ ਇਦਾਂ ਨਹੀਂ ਹੁੰਦੇ। ਤੇ ਕਿਉਂਕਿ ਦੂਸਰੀ ਚੀਜ਼ ਹੋਰ ਮੈਂ ਦੱਸਾਂ ਤੁਹਾਨੂੰ ਕੀ ਹੈ, ਜਦੋਂ ਇਹਦੇ ਨਾਲ ਡਿਸਕਸ ਹੋਈ ਨਾ ਬੈਂਕ ਨਾਲ, ਪ੍ਰੋਪਰ ਡਿਸਕਸ ਹੋਈ ਮੇਰੀ, ਕਾਫੀ ਅੱਛੇ ਉਹਨਾਂ ਦੇ ਸੀਨੀਅਰ ਪਰਸਨ ਨੇ ਮੇਰੇ ਨਾਲ ਮੀਟਿੰਗ ਕੀਤੀ, ਤਾਂ ਉੱਥੇ ਆਈ ਕਿ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਅਸੀਂ ਨਾ ਕੋਈ ਚੀਜ਼ ਮਾਰਕੀਟ ਚੋਂ ਪਰਚੇਜ਼ ਕੀਤੀ 10-12 ਹਜ਼ਾਰ ਰੁਪਏ ਦੀ, ਹੀਟਰ ਟਾਈਪ ਕੋਈ ਚੀਜ਼ ਸੀ ਅਸੀਂ ਲਿਆ, ਤੇ ਮੈਂ ਕਿਹਾ ਉਹਦੇ ਨੇ ਸਾਨੂੰ ਕਿਹਾ ਵੀ ਜੇ ਤੁਹਾਡੇ ਕੋਲ HDFC ਦਾ ਕ੍ਰੈਡਿਟ ਕਾਰਡ ਹੈਗਾ ਤਾਂ ਤੁਹਾਨੂੰ ਇੱਥੇ ਡਿਸਕਾਊਂਟ ਮਿਲ ਜਾਏਗਾ। ਓਕੇ ਹੈ ਨਾ, ਤੇ ਨਾਲ ਮੈਂ ਕਿਹਾ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਕਿ ਇਹਦੇ ਤੇ ਇੰਸਟਾਲਮੈਂਟ ਹੋ ਜੂਗੀ। ਮੈਂ ਕਿਹਾ ਵੀ ਗੋਇਲ ਸਾਹਿਬ ਤਾਂ ਹੁਣ ਗੋਇਲ ਸਾਹਿਬ ਬਣੇ, ਬੇਸਿਕ ਤਾਂ ਆਪਾਂ ਪਿੰਡਾਂ ਵਾਲੇ ਆ, ਮੈਨੂੰ ਦੀ ਉਹ ਗੱਲ ਚੰਗੀ ਲੱਗੀ। ਮੈਂ ਕਿਹਾ ਇਹ ਠੀਕ ਹੈ, ਨਾਲੇ ਤਾਂ ਇੰਸਟਾਲਮੈਂਟ ਹੋ ਗਈ, ਨਾਲੇ ਆਪਣਾ ਰੂਮ ਗਰਮ ਹੋ ਜਾਊਗਾ। ਤੇ ਮੈਂ ਉਹ ਲਿਆ ਕੇ ਫਿਰ ਉਸ ਤੋਂ ਬਾਅਦ ਮੇਰੇ ਦਿਮਾਗ 'ਚ ਖੁਰਾਪਾਤੀ ਚੱਲਦਾ ਰਿਹਾ ਵੀ ਇਹ ਆਪਣੇ ਚਵਨਪ੍ਰਾਸ਼ ਤੇ ਵੀ ਹੋ ਸਕਦਾ। ਮੈਂ ਪਹਿਲੀ ਵਾਰੀ ਸੁਣੀ ਕਿ ਫੂਡ ਆਈਟਮ ਦੇ ਉੱਤੇ ਲੋਨ ਹੋ ਕੇ ਇੰਸਟਾਲਮੈਂਟਸ ਦੇ ਉੱਤੇ ਤੁਸੀਂ ਚੀਜ਼ ਲੈ ਸਕਦੇ ਹੋ। ਤੇ ਲੋਕਾਂ ਕੋਲ ਕ੍ਰੈਡਿਟ ਕਾਰਡ ਹੈਗਾ, ਉਹਦੇ ਤੇ ਹੋ ਜਾਂਦਾ ਜੀ। ਤੇ ਫਿਰ ਅਸੀਂ ਉਹਨਾਂ ਨਾਲ ਡਿਸਕਸ ਕੀਤੀ, ਉਹ ਕਹਿੰਦੇ ਜੀ ਅਸੀਂ ਇਹਦੇ ਤੇ ਡਿਸਕਾਊਂਟ ਦੇ ਦਾਂਗੇ ਲੋਕਾਂ ਨੂੰ, ਵੀ 2-3% ਵੀ ਜੇ ਹੋ ਗਿਆ, 3% ਵੀ ਹੋ ਗਿਆ, ਕਾਫੀ ਹੋ ਜਾਂਦਾ। ਤੇ ਉਹ ਕਹਿੰਦੇ ਵੀ ਅਸੀਂ ਡਿਸਕਾਊਂਟ ਦੇ ਦਾਂਗੇ ਤੇ ਨਾਲ ਉਹਨਾਂ ਨੂੰ ਆਫਰ ਦੇ ਦਾਂਗੇ ਇੰਸਟਾਲਮੈਂਟ ਦੀ ਜੇ ਲੈਣੀ ਆ। ਕਹਿੰਦੇ ਪਰ ਜਿਹਨੇ ਇਹੋ ਜਿਹਾ ਚੀਜ਼ ਲੈਣੀ ਹੁੰਦੀ ਆ ਉਹਨੂੰ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੁੰਦਾ। ਫਿਰ ਵੀ ਕਹਿੰਦਾ ਕਈ ਵਾਰੀ ਇਦਾਂ ਦੇ ਬੱਚੇ ਵੀ ਹੁੰਦੇ ਆ ਜਿਹੜੇ ਬਹੁਤ ਪੇਰੈਂਟਸ ਲਈ ਕਰਨਾ ਚਾਹੁੰਦੇ ਆ, ਔਰ ਉਹਨਾਂ ਨੂੰ ਛੋਟੇ ਪੈਕ ਮਿਲਦੇ ਨਹੀਂ, ਤਾਂ ਉਹ ਛੋਟਾ ਹੀ ਹੋ ਗਿਆ ਕਿ ਹਰ ਮਹੀਨੇ ਆਪਾਂ ਇੱਕ ਖਰੀਦਣਾ ਸੀ, ਉਹ ਹਰ ਮਹੀਨੇ ਇੱਕ ਉਹਦੀ ਕਿਸ਼ਤ ਭਰ ਦਿੱਤੀ ਉਹਨੇ। ਤਾਂ ਐਸੀ ਕੋਈ ਗੱਲ ਨਹੀਂ ਹੈ। ਔਰ ਦੂਸਰੀ ਗੱਲ ਇਹ ਹੈ ਕਿ ਇਹ ਪਹਿਲਾ ਹੀ ਪ੍ਰੋਡਕਟ ਹੈ, ਇਹਨੇ ਸ਼ਾਇਦ ਇਹ ਗੱਲ ਦਿਮਾਗ 'ਚ ਲੈ ਕੇ ਆਂਦੀ ਕਿ ਇਹਦੇ ਉੱਤੇ ਲੋਕਾਂ ਨੂੰ ਬੜਾ ਵਧੀਆ ਉਹ ਹੋ ਜਾਏ ਲੋਨ। ਹੁਣ ਆ ਕ੍ਰੈਡਿਟ ਕਾਰਡ ਤੇ ਤੁਹਾਨੂੰ ਛੋਟਾ ਪੈਕ ਮਿਲ ਗਿਆ, ਦੇਖ ਲਓ। ਕੀ ਬਾਤ ਹੈ। ਇਹ ਦੰਤ ਪੇਸਟ ਹੈ ਜੀ, ਸਪੈਸ਼ਲ। ਇਹਦੀ ਕੀ ਸਪੈਸ਼ਲ ਹੈ?
ਇਹ ਇੱਕ ਤਾਂ ਅੱਜ ਇੱਕ ਬਹੁਤ ਵੱਡੀ ਪ੍ਰੋਬਲਮ ਸੀਗੀ ਮੈਡਮ ਕਿ ਲੋਕਾਂ ਦੇ ਮੂੰਹ ਦੇ ਵਿੱਚੋਂ ਦੁਰਗੰਧ ਬਹੁਤ ਆਉਂਦੀ ਹੈ। ਐਗਜ਼ੈਕਟਲੀ, ਹਾਂਜੀ, ਕਿਉਂਕਿ ਇਹ ਜੰਕ ਵੈਰੀ ਫੂਡ, ਕਾਮਨ, ਹਾਂ ਜੰਕ ਫੂਡ ਖਾਂਦੇ ਆ, Very ਚਟਨੀਆਂ common ਹੈ। ਚੁਟਨੀਆਂ ਉਹਦੇ ਨਾਲ ਜਿੱਦਾਂ ਦਾ ਆਪਾਂ ਖਾਵਾਂਗੇ ਪੇਟ 'ਚ ਹਾਂਜੀ। ਉਦਾਂ ਦਾ ਉਹ ਕਰਦਾ। ਹਾਂਜੀ ਤ੍ਰਿਫਲਾ ਅੰਮ੍ਰਿਤ, ਹਾਂਜੀ ਉਹ ਪਾਊਡਰ ਦਿੱਤਾ 1:4 ਦੀ ਰੇਸ਼ੋ ਦਾ, ਉਹਦੇ ਨਾਲ ਵੀ ਬੜਾ ਫਰਕ ਪਿਆ। ਤੇ ਫਿਰ ਸਾਨੂੰ ਲੱਗਿਆ ਕਿ ਇਹ ਦੇਣਾ ਚਾਹੀਦਾ। ਇੱਕ ਤਾਂ ਜਿੱਦਾਂ ਲੋਕਾਂ ਦੇ ਮਸੂੜੇ ਹਿਲਦੇ ਰਹਿੰਦੇ ਆ ਹੈਨਾ, ਉਹ 'ਚ ਦੰਦ ਹਿਲਦੇ ਆ, ਮਸੂੜੇ ਸੁੱਜ ਜਾਂਦੇ ਆ, ਤੇ ਦੂਸਰਾ ਮੂੰਹ ਦੇ ਵਿੱਚੋਂ ਦੁਰਗੰਧ ਆਉਂਦੀ ਆ, ਉਹਦੇ ਲਈ ਜਿੱਦਾਂ ਦੰਦਾਂ ਦੇ ਵਿੱਚ ਪਸ ਪੈ ਜਾਂਦੀ ਆ, ਬਹੁਤ ਸਾਰੀਆਂ ਦੰਦਾਂ ਦੀਆਂ ਬਿਮਾਰੀਆਂ ਤੋਂ ਇਹ ਬਚਾ ਲੈਂਦਾ। ਤੇ ਇਹ ਪੇਸਟ ਹੈ, ਇਹ ਆਨਲਾਈਨ ਵੀ ਮਿਲਦਾ, ਬਲਕਿ ਜਿਹੜਾ ਕੋਈ ਇਹਨੂੰ ਆਨਲਾਈਨ ਲੈਂਦਾ ਉੱਥੇ ਅਸੀਂ ਇਹਦਾ ਇੱਕ ਮੈਂ ਉਹ ਦਿੱਤਾ ਹੈ ਫੈਮਿਲੀ ਪੈਕ ਕਿ 5 ਪੀਸ ਕੋਈ ਲੈ ਲੂਗਾ ਤਾਂ ਉਹਨੂੰ 2 ਪੀਸ ਉਹਦੇ ਨਾਲ ਐਕਸਟਰਾ ਮਿਲ ਜਾਂਦੇ ਆ। ਓਕੇ, ਤੇ ਕਿਉਂਕਿ ਇਹਨੇ ਚੱਲਣਾ ਹੀ ਚੱਲਣਾ ਹੁੰਦਾ ਜੀ ਫੈਮਿਲੀ 'ਚ, ਔਰ ਇਹ ਡੇਲੀ ਯੂਜ਼ ਵਾਸਤੇ ਹੈ, ਇਹ ਨਹੀਂ ਹੈ ਕਿ ਆਪਾਂ ਨੇ, ਵੀ ਹੈ ਇਹਦੇ ਚ, ਹਾਂ ਸਾਰਾ ਕੁਝ ਹੈ, ਤੇ ਇਹ ਮਤਲਬ ਕਿ ਡੇਲੀ ਯੂਜ਼ ਵਾਸਤੇ ਚੀਜ਼ ਹੈਗੀ ਆ। ਅੱਜ ਕੱਲ ਆਪਾਂ ਇਹ ਜਿਹੜੀ ਤੁਸੀਂ ਦੱਸਿਆ ਵੀ ਦੰਦਾਂ ਦੇ ਨਾਲ ਜਿਹੜੀ ਰਿਲੇਟਡ ਪ੍ਰੋਬਲਮਸ ਹੈਗੀਆਂ ਨੇ, ਕੁਝ ਨਾ ਸਟ੍ਰੈਸ ਤੇ ਕਰਕੇ ਵੀ ਕੀ ਕਰਦੇ ਨੇ, ਜਿੱਦਾਂ ਲੋਕ ਗ੍ਰਾਈਂਡ ਕਰਦੇ ਆਪਣੇ ਹਨਾ, ਦੰਦਾਂ ਨੂੰ ਗ੍ਰਾਈਂਡ ਕਰਦੇ, ਕਈਆਂ ਨੂੰ ਪਤਾ ਨਹੀਂ ਚੱਲਦਾ ਹੈਗਾ ਬਟ ਉਹ ਸੁੱਤੇ ਸੁੱਤੇ ਆਪਣੇ ਦੰਦਾਂ ਨੂੰ ਪੀਸਦੇ ਨੇ ਹਨਾ, ਛੋਟੇ ਹੋ ਜਾਂਦੇ ਨੇ, ਉਹਦੇ ਕਰਕੇ ਮਸੂੜੇ ਵੀ ਜਿਹੜੇ ਹੈਗੇ ਨੇ ਆਪਣੇ ਪਿਛਲੇ ਵਾਲੇ ਦੰਦ ਨੇ ਉਹ ਵੀ ਵੀਕ ਹੋ ਜਾਂਦੇ ਆ। ਸੋ ਉਹਨਾਂ ਚੀਜ਼ਾਂ ਦੇ ਲਈ ਵੀ ਗੁੱਡ ਹੈ, ਬਹੁਤ ਡੀਸੈਂਟ। ਮਤਲਬ ਜੇ ਨਾ ਨਾਰਮਲ ਅੱਜ ਕੋਈ ਬੱਚਾ 12 ਸਾਲ ਦਾ 15 ਸਾਲ ਦਾ ਪੇਸਟ, ਅੱਛਾ ਇਹ ਬੱਚਿਆਂ ਦੇ ਲਈ ਵੀ ਸਾਰਿਆਂ use ਲਈ, ਕਰ ਜੇ ਉਹ ਸਕਦੇ। ਪੇਸਟ ਨੂੰ ਸਟਾਰਟ ਕਰ ਰਿਹਾ ਹਾਂਜੀ ਤਾਂ ਅਗਰ ਉਹਨੇ ਇਹਨੂੰ ਸਟਾਰਟ ਕਰ ਲਿਆ ਤਾਂ ਜਦ ਤੱਕ ਉਹ ਜੀਏਗਾ ਉਹਨੂੰ ਡੈਂਟਿਸਟ ਦੀ ਲੋੜ ਨਹੀਂ ਪੈਂਦੀ। ਹਾਂ ਕੋਈ ਮੇਜਰ ਪ੍ਰੋਬਲਮ ਆ ਗਈ ਹਾਂਜੀ ਹੈ ਨਾ, ਕਿਸੇ ਨੇ ਮੁੱਕਾ ਹੀ ਮਾਰਤਾ, ਦੰਦ ਹੀ ਹਿੱਲ ਗਏ, ਉਹ ਗੱਲ ਅਲੱਗ ਹੈ, ਬਟ ਨਾਰਮਲ ਕੋਈ ਜਲਦੀ ਬਿਮਾਰੀ ਨਹੀਂ। ਤੇ ਜੇ ਕਿਸੇ ਨੂੰ ਕੈਵਿਟੀਜ਼ ਵਗੈਰਾ ਹੈਗੀਆਂ ਬੱਚਿਆਂ ਨੂੰ, ਸਾਰਾ ਕਵਰ ਹੈ ਇਹਦੇ ਨਾਲ, ਇਹਦੇ ਨਾਲ ਕਿਉਰ ਹੋ ਜਾਂਦੀ ਇਹ ਹੈ। ਬਿਲਕੁਲ ਓਕੇ ਚੀਜ਼ ਬਣੀ ਹੋਈ ਹੈ, ਆਯੁਰਵੇਦ ਦਾ ਸਭ ਤੋਂ ਉੱਤਮ ਪੇਸਟ ਹੈ ਇਹ। ਔਰ ਇਹਨੂੰ ਬਣਾਉਣ ਲੱਗੇ ਸਾਨੂੰ ਘੱਟੋ ਘੱਟ 28-29 ਸਾਲ ਲੱਗੇ। ਇੰਨੇ ਲੋਕਾਂ ਦੀ ਫੀਡਬੈਕ ਤੋਂ ਬਾਅਦ ਇਹ ਬਣਿਆ, ਔਰ ਮੈਨੂੰ ਪਤਾ ਹੈ ਕਿ ਇਹਨੇ ਸਥਾਪਿਤ ਹੋ ਜਾਣਾ ਇੰਡੀਆ ਦੇ ਵਿੱਚ। ਸਾਰੀਆਂ ਨੈਚੁਰਲ ਚੀਜ਼ਾਂ ਦੇ ਨਾਲ ਬਣੀ। ਗੋਇਲ ਸਾਹਿਬ ਇੱਕ ਮੇਰਾ ਹੋਰ ਕੁਐਸਚਨ ਹੈ ਕਿ ਜਿਵੇਂ ਇਹਦੇ ਰਿਲੇਟਡ ਹੀ, ਜਿਵੇਂ ਅਸੀਂ ਆਏ ਦਿਨ ਸੁਣਦੇ ਰਹਿੰਦੇ ਹਾਂ ਨਵੀਆਂ ਨਵੀਆਂ ਚੀਜ਼ਾਂ ਕਿ ਪੇਸਟ ਯੂਜ਼ ਕਰਨ ਦੇ ਨਾਲ ਸਾਨੂੰ ਕੈਂਸਰ ਹੋ ਸਕਦਾ ਹੈ, ਇੱਦਾਂ ਦੀਆਂ ਚੀਜ਼ਾਂ ਅਸੀਂ ਸੁਣਦੇ ਹਾਂ ਨਾ ਨੋਰਮਲੀ, ਤੇ ਇਹਦੇ ਵਿੱਚ ਇੱਦਾਂ ਦੀ ਕਿਹੜੀ ਚੀਜ਼ ਮਤਲਬ ਕਿ ਜਿਹੜੀ ਹੋਰ ਪੇਸਟ ਦੇ ਵਿੱਚ ਪੈਂਦੀ ਹੈ ਤੇ ਇਹਦੇ ਵਿੱਚ ਉਹ ਚੀਜ਼ ਇਹਨੂੰ ਅਸੀਂ ਮਤਲਬ ਕੋਈ ਕੈਮੀਕਲ ਦਿੱਤਾ ਹੀ ਨਹੀਂ ਜੀ। ਓਕੇ, ਇਹਨੂੰ ਜੇ ਕੋਈ ਯੂਜ਼ ਕਰਦਾ ਝੱਗ ਨਹੀਂ ਬਣਦੀ। ਓਕੇ, ਜਿਹੜੀ ਝੱਗ ਬਣਾਉਂਦੀ ਹੈ ਨਾ ਕੈਮੀਕਲ, ਉਹ ਅਸੀਂ ਉਹਦੇ ਬਾਰੇ ਆਪਾਂ ਚਰਚਾ ਨਹੀਂ ਕਰਾਂਗੇ, ਲੇਕਿਨ ਇਹ ਹੈ ਕਿ ਉਹ ਅਸੀਂ ਇਹਦੇ ਵਿੱਚ ਬਿਲਕੁਲ ਯੂਜ਼, ਇਹਦੇ ਟੋਟਲੀ ਹਰਬਸ ਆ। ਓਕੇ, ਔਰ ਜਿਹੜਾ ਹਾਂ ਜੋ ਵੀ ਹੈ ਇਹ ਦੇਖੋ ਇਹਦੇ ਤੇ ਲਿਖਿਆ ਵੀ ਹੋਇਆ, ਨਿੰਮ ਹੈ, ਕਲੋਵ ਹੈ, ਹਰੜ ਹੈ, ਬਹੁਤ ਸਾਰੀਆਂ ਚੀਜ਼ਾਂ ਨੇ। ਜਿਵੇਂ ਲੌਂਗ ਹੈ ਨਾ ਜੀ, ਉਹ ਸਾਡੇ ਦੰਦਾਂ ਦੀ ਹਰ ਬਿਮਾਰੀ, ਉਹਨੇ ਕੋ ਕਈ ਵਾਰੀ ਆਪਣੇ ਰਾਤ ਨੂੰ ਦੰਦ ਦੁਖਣ ਲੱਗ ਜਾਂਦਾ ਸੀ ਬੱਚਿਆਂ ਦੇ, ਤਾਂ ਦਾਦੀ ਨਾਨੀ ਕੀ ਕਰਦੀ ਸੀ, ਲੌਂਗ ਥੋੜਾ ਜਿਹਾ ਗਰਮ ਕਰਿਆ ਤੇ ਉਹਦਾ ਪਾਣੀ ਜਿਹਾ ਬਣਾ ਕੇ ਝਾੜ ਥੱਲੇ ਲਗਾਤਾ, ਕਾਟਨ ਦਾ ਫੰਬਾ ਭਰ ਕੇ, ਉੱਥੇ ਹੀ ਬੰਦ ਹੋ ਜਾਂਦੀ ਹੈ। ਇਹ ਚੀਜ਼ਾਂ ਜਿਹੜੀਆਂ ਨੇ ਇਹ ਇਸ ਵਾਸਤੇ ਨੇ ਕਿ ਦੰਦਾਂ ਦੀ ਸੇਫਟੀ। ਕੰਪੈਰੀਟਿਵਲੀ ਜਿਹੜੇ ਪੁਰਾਣੇ ਲੋਕ ਮੈਂ ਦੇਖਿਆ, ਮੈਂ ਪਹਾੜਾਂ ਦੀ ਤੁਹਾਨੂੰ ਪਤਾ ਹੀ ਹੈ ਨਾ, ਤੇ ਮੈਂ ਮੋਸਟਲੀ ਉੱਥੇ ਲੋਕ ਅਸੀਂ ਦਾਤਨ ਕਰਦੇ ਹੁੰਦੇ ਸੀ, ਅਸੀਂ ਪੇਸਟ ਐਂਡ ਬ੍ਰਸ਼ ਵਗੈਰਾ ਇਹ ਚੀਜ਼ ਯੂਜ਼ ਨਹੀਂ ਅਸੀਂ ਕਰਦੇ ਬਚਪਨ ਦੇ ਵਿੱਚ। ਜਿਹੜੇ ਸਾਡੇ ਬਜ਼ੁਰਗ ਲੋਕ ਨੇ ਤੇ ਉਹਨਾਂ ਦੇ ਦੰਦ ਹਲੇ ਤੱਕ ਇੰਨੇ ਸਟਰੋਂਗ ਨੇ ਐਂਡ ਵਾਈਟ ਨੇ, ਪ੍ਰੋਪਰ ਮਤਲਬ ਕਿ ਵਧੀਆ ਨੇ। ਤੇ ਇੱਧਰ ਜਿਹੜੇ ਲੋਕੀ ਪੇਸਟ ਵਗੈਰਾ ਯੂਜ਼ ਕਰਦੇ ਹੁੰਦੇ ਆ ਉਹਨਾਂ ਦੇ ਕੰਪੈਰੀਟਿਵਲੀ ਮੈਂ ਦੇਖਿਆ ਤਾਂ ਬਹੁਤ ਫਰਕ ਹੁੰਦਾ ਹੈ, ਬਹੁਤ ਫਰਕ। ਕਿਤੇ ਤਾਂ ਤੁਸੀਂ ਚਬਾਣਾ ਉਹਨੂੰ ਦਾਤਨ ਨੂੰ, ਹਾਂਜੀ, ਦੰਦਾਂ ਤੋਂ ਕੰਮ ਲੈਣਾ, ਕਿਤੇ ਦੰਦਾਂ ਨੂੰ ਤੁਸੀਂ ਰਗੜ ਦੇਣਾ। ਉਹ ਵੀ ਕਈ ਹਾਰਡ ਬ੍ਰਸ਼ ਲੈਂਦੇ ਆ, ਕਰੈਕਟ, ਕਈ ਹਾਰਡ ਲੈਂਦੇ ਆ ਬ੍ਰਸ਼, ਉਹਨਾਂ ਨੂੰ ਉਹਦੇ ਬਿਨਾਂ ਸਬਰ ਹੀ ਨਹੀਂ ਆਉਂਦਾ, ਆਦਤ ਬਣ ਗਈ ਤਾਂ ਨੈਚੁਰਲੀ ਹੈ ਕਿ ਉਹ ਚੀਜ਼ਾਂ ਤੁਹਾਡੇ ਮਸੂੜਿਆਂ ਨੂੰ ਛਿੱਲ ਦਿੰਦੀਆਂ ਨੇ। ਪਰ ਇਹ ਜਿਹੜੇ ਪੇਸਟ ਨੇ ਇਹ ਨਾਰਮਲ ਨੇ, ਇਹਦੇ ਵਿੱਚ ਕੋਈ ਇਦਾਂ ਦੀ ਚੀਜ਼ ਪਾਉਣ ਦਾ ਮਤਲਬ ਹੀ ਨਹੀਂ ਹੁੰਦਾ, ਔਰ ਇਹਨੂੰ ਸਰਕਾਰ ਪਾਸ ਹੀ ਨਹੀਂ ਕਰਦੀ ਇਦਾਂ ਦੀ ਚੀਜ਼ਾਂ। ਔਰ ਦੂਸਰੇ ਜਿਹੜੇ ਪੇਸਟ ਨੇ ਤੁਹਾਨੂੰ ਮਿਲ ਜਾਣਗੇ ਵੈਸੇ ਵੀ ਨਾਰਮਲ ਮਿਲ ਜਾਂਦੇ ਆ, ਕਿ ਕਿਸੇ ਕਲਰ 'ਚ ਆ ਗਿਆ, ਕੋਈ ਕਿਸੇ ਫਲੇਵਰ 'ਚ ਆ ਗਿਆ, ਮਤਲਬ ਉਹ ਚੀਜ਼ਾਂ ਨੇ ਅਟਰੈਕਟ ਕਰਨ ਲਈ ਨੇ। ਜਦ ਕਿ ਦੰਦਾਂ ਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ, ਅਟਰੈਕਟ ਕਰਨ ਦੀ ਲੋੜ ਨਹੀਂ ਹੈ। ਅਟਰੈਕਟ ਤਾਂ ਦੰਦ ਕਰਨਗੇ ਫਿਰ ਤੁਹਾਡੇ। ਹਾਂਜੀ, ਤੇ ਇਹਦੇ ਨਾਲ ਜੋ ਅਸੀਂ ਬ੍ਰਸ਼ ਯੂਜ਼ ਕਰਦੇ ਹਾਂ, ਤੁਸੀਂ ਕਿਹਾ ਵੀ ਉਹ ਹਾਰਡ ਹੁੰਦੇ ਆ ਜਿਹੜੇ ਆਪਾਂ ਯੂਜ਼ ਕਰਦੇ ਹਾਂ, ਫਿਰ ਤੁਸੀਂ ਬ੍ਰਸ਼ ਵੀ ਲਾਂਚ ਕਰ ਦੋ ਨਾਲ ਹੀ। ਬਹੁਤ ਛੇਤੀ ਆ ਰਿਹਾ ਜੀ, ਬਿਲਕੁਲ ਤੁਹਾਡੀ ਗੱਲ ਠੀਕ ਆ। ਸਾਡਾ ਨਾ ਜਿਹੜਾ ਬ੍ਰਸ਼ ਇਹ ਨਹੀਂ ਪਤਾ ਕਿ ਇਹਦੇ 'ਚ ਆ ਹੀ ਜਾਵੇ ਅਗਲੀ ਵਾਰੀ। ਔਰ ਸਾਡਾ ਜਿਹੜਾ ਬ੍ਰਸ਼ ਆ ਰਿਹਾ ਉਹ ਵੁੱਡ ਦੇ ਵਿੱਚ ਆ ਰਿਹਾ, ਵੁੱਡ ਦਾ ਬ੍ਰਸ਼ ਆ ਰਿਹਾ, ਲੱਕੜੀ ਦਾ, ਤੇ ਉਹਦੇ ਤੇ ਜਿਹੜਾ ਅਸੀਂ ਦੇ ਰਹੇ ਹਾਂ ਬ੍ਰਸ਼ ਨਾ, ਉਹ ਬਹੁਤ ਹੀ ਸੌਫਟ ਹੈ, ਮਤਲਬ ਬੱਚਿਆਂ ਲਈ ਵੱਡਿਆਂ ਲਈ ਸਾਰਿਆਂ ਲਈ ਬਹੁਤ ਬੈਸਟ ਆ ਉਹ। ਬਲਕਿ ਅਸੀਂ ਇੱਕ ਡੱਬੀ 'ਚ 2 ਪੀਸ ਪਾਏ ਆ ਉਹ,
ਤਾਂ ਕਿ ਫੈਮਿਲੀ 'ਚ 2 ਜਣੇ ਘੱਟੋ ਘੱਟ ਇਹਨੂੰ ਯੂਜ਼ ਕਰ ਸਕਣ। ਸੋ ਗੋਇਲ ਸਾਹਿਬ, ਜਦੋਂ ਵੀ ਆਈਦਾ ਨਾ ਕੋਈ ਇੱਕ ਨਵੀਂ ਚੀਜ਼ ਤੁਹਾਡੀ ਹਮੇਸ਼ਾ ਲਾਂਚ ਹੁੰਦੀ ਹੈ ਤੇ ਹਾਂ। ਨਵੇਂ ਚੀਜ਼ਾਂ ਦੇਖਣ ਨੂੰ ਮਿਲਦੀਆਂ। ਇਸ ਵਾਰੀ ਚਮਨਪ੍ਰਾਸ਼ ਹੋ ਗਿਆ ਤੇ ਪੇਸਟ ਹੋ ਹੈ ਗਿਆ। ਨਾ। ਸੋ ਮੇਰਾ ਤਾਂ ਫਾਇਦਾ ਹੋ ਗਿਆ ਇਹਦੇ ਵਿੱਚ, ਕਿਉਂਕਿ ਮੈਂ ਇਦਾਂ ਦੀ ਚੀਜ਼ ਹੀ ਲੱਭ ਰਹੀ ਸੀ। ਸੋ ਇਹ ਕੀ ਚੀਜ਼ ਹੈ? ਗੁੱਛੀ ਮਸ਼ਰੂਮ ਹੈ ਜੀ। ਇਹ ਇੱਕ ਬਹੁਤ ਜ਼ਬਰਦਸਤ ਪ੍ਰੋਟੀਨ ਹੈ। ਜੀ। ਜ਼ਬਰਦਸਤ ਪ੍ਰੋਟੀਨ ਹੈ ਔਰ ਇਹ ਭਗਵਾਨ ਦਾ ਦਿੱਤਾ ਹੋਇਆ, ਕੁਦਰਤ ਦਾ ਦਿੱਤਾ ਹੋਇਆ ਇਨਸਾਨ ਵਾਸਤੇ ਬਹੁਤ ਜ਼ਬਰਦਸਤ ਇੱਕ ਜਰਨਲ ਟੌਨਿਕ ਵੀ ਹੈ। ਇਹਨੂੰ ਤੁਸੀਂ ਦੇਖੋ ਕਿ ਜਿੰਨੇ ਵੀ ਵੱਡੇ 5 ਸਟਾਰ ਹੋਟਲ ਆ ਜਾਂ ਰਿਚ ਲੋਕ ਆ, ਉਹ ਇਹਨੂੰ ਯੂਜ਼ ਕਰਦੇ ਆ ਕਿਉਂਕਿ ਇਹ ਮਹਿੰਗੀਆਂ ਚੀਜ਼ਾਂ ਨੇ। ਇਹਨੂੰ ਹਰ ਕੋਈ ਆਮ ਇਹਨੂੰ ਵੈਸੇ ਗੁੱਛੀ ਮਸ਼ਰੂਮ ਕਹਿੰਦੇ ਆ। ਗੁੱਛੀ ਮਸ਼ਰੂਮ ਇਹ ਛਤਰੀ ਬਣਦੀ ਹੈ ਬੜੀ ਸੋਹਣੀ, ਹੈ ਨਾ। ਇਹਨੂੰ ਕੀੜਾ ਜੜੀ ਕਹਿੰਦੇ ਆ। ਜਿੱਦਾਂ ਕੀੜਾ ਹੁੰਦਾ ਨਾ, ਇਹ ਉਸ ਤਰ੍ਹਾਂ ਦੀ। ਪਹਿਲਾਂ ਇਹ ਮਸ਼ਰੂਮ ਹੈ ਐਕਚੁਅਲੀ ਪਹਾੜੀ ਏਰੀਆ ਦੀ। ਤੁਹਾਨੂੰ ਤਾਂ ਪਤਾ ਹੋਊਗਾ, ਤੁਸੀਂ ਪਹਾੜ ਤੋਂ ਆਉਂਦੇ ਹੋ। ਤੁਹਾਨੂੰ ਪਤਾ ਜੇ ਮੈਂ ਰਾਈਟ ਆ ਤੇ ਇਹ ਉਹ ਕੀੜੇ ਨਹੀਂ ਹੁੰਦੇ ਜਿਹੜੇ ਇਹਨਾਂ ਨੂੰ ਪਹਿਲੇ ਪਾਲਦੇ ਆ, ਕਾਫੀ ਵਾਈਟ ਹੁੰਦੇ ਆ, ਵੱਡੇ ਵੱਡੇ ਹੁੰਦੇ ਆ, ਇਹਨਾਂ ਨੂੰ ਪਾਲਦੇ ਹੁੰਦੇ ਆ, ਪੱਤੇ ਵਗੈਰਾ ਖਾ ਕੇ ਪਲਦੇ ਹੁੰਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਮੈਡੀਸਿਨ ਬਣਦੀ। ਆਈ ਥਿੰਕ ਉਹੀ ਨੇ। ਹਾਂ, ਇਹ ਨਾ ਐਕਚੁਅਲੀ ਇਸ ਤਰ੍ਹਾਂ ਵੀ ਅੱਜ ਕੱਲ੍ਹ ਪਾਲਦੇ ਵੀ ਆ, ਪਰ ਨਾ ਇਹ ਮਸ਼ਰੂਮ ਹੈ। ਜਿਵੇਂ ਨਾ ਇਹਦੇ ਅਕਸਰ ਜਿਵੇਂ ਵੀਡੀਓ ਪਏ ਆ, ਲੋਕੀ ਦੇਖਦੇ ਆ। ਜੇ ਕੋਈ ਲਿਖੇ ਨਾ YouTube ਤੇ ਜਾ ਕੇ ਕੀੜਾ ਜੜੀ, ਹਾਂਜੀ, ਤਾਂ ਵੀਡੀਓ ਆਉਂਦੇ ਆ ਇਹਦੇ। ਬਹੁਤ ਸਾਰੀਆਂ ਪਹਾੜ ਨਾਂ ਨੇ, ਬਹੁਤ ਸਾਰੇ ਪਹਾੜੀ ਲੋਕ ਨੇ ਜਿਹੜੇ ਇਹਦੇ ਬਾਰੇ ਦੱਸਦੇ ਆ ਵੀ ਇਹ ਅਸੀਂ ਕਿੱਦਾਂ ਕਲੈਕਟ ਕਰਦੇ ਆ। ਕਈ ਲੋਕਾਂ ਦੀ ਰੋਜੀ ਰੋਟੀ ਇਹਦੇ ਤੇ ਚੱਲਦੀ ਆ। ਇੱਕ ਦਿਨ ਮੈਂ ਦੇਖ ਰਿਹਾ ਸੀ ਵੀਡੀਓ, ਕਿਸੇ ਦੀ ਬੜੀ ਮਿਹਨਤ ਸੀ ਉਹਨਾਂ ਦੀ, ਕਿ ਉਹ ਕਹਿੰਦੇ ਜੀ ਅਸੀਂ ਮਤਲਬ ਕਿੰਨੇ ਉੱਚੇ ਪਹਾੜ ਤੇ ਜਾਂਦੇ ਆ ਸੁਬਾਹ, ਤੇ ਰਾਤ ਨੂੰ ਅਸੀਂ 1 ਜਾਂ 2 ਜੜੀਆਂ ਲੈ ਕੇ ਵਾਪਸ ਆਉਂਦੇ ਆ। ਇੰਨੀ ਕੁ ਮਿਲਦੀ ਹੈ ਨਾ। ਬਿਲਕੁਲ। ਤੇ ਉਹ ਜਦੋਂ ਅਸੀਂ ਲੈ ਕੇ ਵਾਪਸ ਆਉਂਦੇ ਆ, ਕਹਿੰਦੇ ਉਹਦੇ 'ਚ ਹੀ ਸਾਡੀ ਕਈ ਦਿਨ ਦੀ ਰਾਸ਼ਨ ਪਾਣੀ ਬਣ ਜਾਂਦਾ ਹੈ। ਇੰਨੀ ਕਾਸਟਲੀ ਹੈ। ਬਿਲਕੁਲ। 80-90 ਲੱਖ ਰੁਪਏ ਦੀ ਤੱਕ ਦੀ ਇਹਦੀ ਕੀਮਤ ਹੈ ਇਹਦੀ। ਹਾਂ, ਇਹਦੀ। ਇਹ ਸਾਰੇ ਦੀ ਕਿੰਨੀ ਹੋਊਗੀ? ਇਹ ਤੇ ਕਾਫੀ ਹੋਊਗੀ। ਇਹੀ ਹੋਣਾ 8-9 ਲੱਖ ਦੀ ਤਾਂ ਪਲੇਟ ਜੀ। ਇਹੀ ਲੈ ਚੱਲੀ। ਇਹ ਤੇ ਅਸੀਂ ਬਚਪਨ ਦੇ ਵਿੱਚ ਕਾਫੀ ਇਹ ਤੇ ਜ਼ਿਆਦਾ ਕਾਸਟਲੀ ਚੀਜ਼ ਨਹੀਂ, ਲੇਕਿਨ ਇਹ ਬਹੁਤ ਅੱਛੀ ਹੈ। ਇਹਨੂੰ ਕੰਜ਼ਿਊਮ ਕਿੱਦਾਂ ਕਰਦੇ ਸੀ? ਇਹਨੂੰ ਨਾ ਸਬਜ਼ੀ 'ਚ ਵੀ ਲੋਕੀ ਬੋਇਲ ਕਰ ਲੈਂਦੇ ਆ, ਤੇ ਨਾਰਮਲੀ ਇਹਨੂੰ ਪਾਣੀ 'ਚ ਪਾ ਕੇ ਬੋਇਲ ਕਰਕੇ ਇਹਨੂੰ ਲੋਕੀ ਸਲਾਦ ਦੀ ਤਰ੍ਹਾਂ ਵੀ ਖਾਂਦੇ ਆ। ਪਹਾੜੀ ਲੋਕ ਜ਼ਿਆਦਾ ਇਹਨੂੰ ਕੰਜ਼ਿਊਮ ਕਰਦੇ? ਪਹਾੜੀ ਨਹੀਂ ਜੀ, ਇਹਨੂੰ ਸ਼ਾਹੀ ਲੋਕ ਖਾਂਦੇ ਆ। ਪਹਾੜੀ ਲੋਕ ਤਾਂ ਉਦਾਂ ਹੀ ਖਾ ਜਾਂਦੇ ਆ ਇਹਨੂੰ ਕੱਚੀ ਹੋਈ। ਉਹਨਾਂ ਲਈ ਤਾਂ ਇਹ ਨਾਰਮਲ ਚੀਜ਼ ਹੈ। ਤੇ ਜੇ ਕਿਸੇ ਨੇ ਮਤਲਬ ਇਹ ਬਾਏ ਕਰਨੀ ਹੋਵੇ, ਲੈਣਾ ਹੋਵੇ, ਉਹ ਕਿੱਦਾਂ ਕਰ ਸਕਦੇ? ਇਹ ਆਨਲਾਈਨ ਹੈਗੀ ਹੈ, ਅਵੇਲੇਬਲ ਆ। ਬਹੁਤ ਲੋਕੀ ਵੇਚਦੇ ਆ ਇਹਨੂੰ। ਜਿੱਦਾਂ ਮੇਰੇ ਕੋਲੇ ਆਉਂਦੇ ਆ ਪੇਸ਼ੈਂਟ ਕਲੀਨਿਕ ਤੇ, ਉਹ ਸਾਡੇ ਕੋਲੋਂ ਲੈ ਜਾਂਦੇ ਆ, ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਇਹ ਫੇਥ ਆ ਵੀ ਜੇ ਗੋਇਲ ਸਾਹਿਬ ਦੇ ਰਿਹਾ ਤਾਂ ਬਿਲਕੁਲ ਹੀ ਓਰੀਜਨਲ ਆ, ਕੋਈ ਉਹਦੇ 'ਚ ਕਾਪੀ ਨਹੀਂ ਹੈਗੀ। ਇਹ ਓਰੀਜਨਲ ਹੀ ਹੈ, ਇਹਦਾ ਪਤਾ ਲੱਗ ਜਾਂਦਾ। ਬੈਨੀਫਿਟਸ ਮਤਲਬ ਬੈਨੀਫਿਟਸ ਇਹਦੇ ਪੈਰ ਤੋਂ ਸਿਰ ਤੱਕ ਹਰ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਡਿਜ਼ੀਜ਼ ਹੈ, ਹਾਂਜੀ, ਤਾਂ ਉਹਦੇ 'ਚ ਤਾਂ ਬੈਨੀਫਿਟ ਇਹ ਕਰਦਾ ਹੀ ਕਰਦਾ। ਲੇਕਿਨ ਇਹ ਸਭ ਤੋਂ ਵੱਧ ਬੈਨੀਫਿਟ ਇਹਦਾ ਹੁੰਦਾ ਕਿ ਸਰੀਰ ਦੇ ਵਿੱਚ ਲਚਕ, ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਸਰੀਰ ਆਕੜਿਆ ਜਿਹਾ ਰਹਿੰਦਾ, ਦੁਖਦਾ ਰਹਿੰਦਾ, ਸਵੇਰੇ ਉੱਠਿਆ ਨਹੀਂ ਜਾਂਦਾ, ਉਹਨਾਂ ਚੀਜ਼ਾਂ 'ਚ ਇਹ ਨਾਰਮਲ ਨੇ। ਆਮ ਲੋਕੀ ਫੂਡ 'ਚ ਐਡ ਕਰਕੇ ਇਹਨਾਂ ਨੂੰ ਯੂਜ਼ ਕਰਦੇ ਆ। ਔਰ ਜਿਹੜੀ ਕੀੜਾ ਜਿਹੜੀ ਆ, ਇਹ ਜ਼ਿਆਦਾਤਰ ਜਿਹੜੀ ਆ ਯੂਜ਼ ਹੁੰਦੀ ਹੈ ਜਿਨ੍ਹਾਂ ਨੂੰ એનર્ਜੀ ਦੀ ਕਮੀ ਹੈ ਬਾਡੀ 'ਚ, ਚਾਹੇ ਉਹ ਮਹਿਲਾ ਚਾਹੇ ਪੁਰਸ਼ ਹੈ, ਕੋਈ ਵੀ ਹੈ। ਇਹ ਪੁਰਸ਼ਾਰਥ ਵਾਸਤੇ ਔਰ ਮਹਿਲਾ ਵਾਸਤੇ, ਲੇਡੀਜ਼ ਦੀ ਤਾਕਤ ਵਾਸਤੇ ਬਹੁਤ ਅੱਛੀ ਚੀਜ਼ ਆ। ਉਹਨੂੰ ਕਿਤੇ ਜਿਹੜੇ ਉਹ ਤੁਸੀਂ ਦੱਸ ਰਹੇ ਹੋ ਵੀ ਕੀੜਾ ਜੜੀ, ਇਹ ਆਈ ਥਿੰਕ ਉਹ ਵਾਲੇ ਕੀੜੇ ਨਹੀਂ ਹੈਗੇ ਜਿਹੜੇ ਮੈਂ ਸੋਚ ਰਹੀ ਹਾਂ। ਨਹੀਂ, ਉਹ ਨਹੀਂ, ਇਹ ਉਹ ਨਹੀਂ ਹੈਗੇ ਆ, ਇਹ ਅਲੱਗ ਚੀਜ਼ ਹੈ। ਉਹ ਮੈਨੂੰ ਲੱਗ ਉਦਾਂ ਦੇ ਰਹੀ ਸੀ, ਬਟ ਇਹ ਐਕਚੁਅਲ 'ਚ ਕੋਈ ਜੜੀ ਬੂਟੀ ਹੈਗੀ ਹੈ। ਹਾਂ, ਇਹ ਜਿਵੇਂ ਪੰਜਾਬੀ 'ਚ ਆਪਾਂ ਕਹਿੰਦੇ ਇੱਕ ਭੂਰੂ ਕੁੱਤਾ ਜਿਹਾ ਹੁੰਦਾ, ਉਹਦੇ ਤੇ ਚੜਿਆ ਹੋਇਆ। ਹਾਂਜੀ ਹਾਂਜੀ ਹਾਂਜੀ, ਓਕੇ। ਹਾਂ, ਕੀੜਾ ਨਹੀਂ, ਇਹ ਕੀੜਾ ਨਹੀਂ ਹੈ। ਅੱਛਾ, ਇਹ ਕੀੜਾ ਨਹੀਂ ਹੈ, ਲਾਈਕ ਕੀੜਾ ਹੈ। ਆਈ ਥਿੰਕ ਕਿਸੇ ਪਲਾਂਟ ਦੇ ਵਿੱਚੋਂ, ਇਹ ਪਲਾਂਟ ਦੇ ਵਿੱਚੋਂ ਹੁੰਦਾ ਜੀ। ਇਹਨੂੰ ਕਵਰ ਕਰ ਲੈਂਦਾ ਕੀੜਾ। ਇਹ ਅੱਧੀ ਜੜੀ, ਅੱਧਾ ਕੀੜਾ। ਓਕੇ, ਇਹਦਾ ਨਾਮ ਫਿਰ ਕੀੜਾ ਜੜੀ। ਹਾਂ, ਓਕੇ। ਇਹ ਅੱਧੀ ਜੜੀ ਹੈ, ਅੱਧਾ ਕੀੜਾ। ਉਸ ਤੋਂ ਬਾਅਦ ਇਹਨੂੰ ਮਤਲਬ ਕਿ ਮਸ਼ਰੂਮ ਦੇ ਰੂਪ 'ਚ ਜਦੋਂ ਇਹ ਆਉਂਦਾ, ਫਿਰ ਇਹ ਨਾਰਮਲ ਇਹ ਵੈਜ ਦੇ ਵਿੱਚ ਆ ਜਾਂਦਾ। ਆਪੇ ਵੀ ਲੋਕੀ ਲੈ ਰਹੇ ਆ, ਪਰ ਅਸੀਂ ਇਹਨੂੰ ਹਮੇਸ਼ਾ ਕਹਿੰਦੇ ਹੁੰਦੇ ਕਿ ਕਿਸੇ ਡਾਈਟੀਸ਼ੀਅਨ ਦੀ ਜਾਂ ਕਿਸੇ ਚੰਗੇ ਡਾਕਟਰ ਵੈਦ ਦੀ ਸਲਾਹ ਨਾਲ ਹੀ ਲੈਣਾ ਚਾਹੀਦਾ। ਕੋਈ ਵੀ ਚੀਜ਼ ਐਕਸਟਰਾ ਜੀ, ਮਲਟੀ ਵਿਟਾਮਿਨ, ਅਗਰ ਕਈ ਲੋਕ ਮੇਰੇ ਕੋਲ ਆਣਗੇ, ਗੋਇਲ ਸਾਹਿਬ ਅਸੀਂ ਮਲਟੀ ਵਿਟਾਮਿਨ ਖਾ ਰਹੇ ਆ, ਤਾਂ ਕਿੰਨੀ ਦੇਰ ਤੋਂ ਖਾ ਰਹੇ ਆ, ਕਿਉਂ ਖਾ ਰਹੇ ਆ, ਕੋਈ ਪਤਾ ਨਹੀਂ। ਬਸ ਸਾਡੀ ਬੇਟੀ ਲਿਆਈ ਸੀ ਕੈਨੇਡਾ ਤੋਂ ਜੀ, ਅਸੀਂ ਖਾਈ ਜਾਂਦੇ ਆ। ਇਹ ਕੋਈ ਮਤਲਬ ਨਹੀਂ ਹੁੰਦਾ। ਬੱਚੇ ਠੀਕ ਹੈ, ਪਿਆਰ। ਹਾਂ, ਉਹਦੀ ਜਗ੍ਹਾ ਜਿਵੇਂ ਚਵਨਪ੍ਰਾਸ਼ ਅਸੀਂ ਦਿੱਤਾ, ਇਹ ਖਾਓ, ਇਹਨੇ ਬਾਡੀ 'ਚ ਕੰਜ਼ਿਊਮ ਹੋਣਾ।
ਉਹਨੇ ਬਾਡੀ 'ਚ ਕੰਜ਼ਿਊਮ ਨਹੀਂ ਹੋਣਾ। ਜੇ ਤੁਹਾਡੇ ਮਲਟੀ ਵਿਟਾਮਿਨ ਬਾਡੀ ਨੂੰ ਚਾਹੀਦਾ 125 ਮਿਲੀਗ੍ਰਾਮ, ਹਾਂਜੀ ਜੇ ਤੁਸੀਂ 250 ਖਾ ਲਿਆ 125 ਮਿਲੀਗ੍ਰਾਮ ਯੂਰਿਨ ਦੇ Extra. ਰਸਤੇ ਜਾਂ ਹੋਰ ਤਰ੍ਹਾਂ ਹਮ। ਰਸਤੇ ਉਹਨੇ ਫਿਰ Right. ਨਿਕਲਣਾ, ਤੇ ਉਹ ਫਿਰ ਜਦੋਂ ਨਿਕਲਦਾ ਫਿਰ ਨੁਕਸਾਨ ਕਰਦਾ। ਤਾਂ ਇਸ ਕਰਕੇ ਉਹਨੂੰ ਹਮੇਸ਼ਾ ਡਾਕਟਰ ਦੀ ਸਲਾਹ, ਗੁੱਛੀ ਮਸ਼ਰੂਮ ਇਹ ਵੀ ਮਤਲਬ ਕਿ ਬਹੁਤ ਜ਼ਿਆਦਾ ਜਿਹੜੇ ਵੱਡੇ ਡਿਪਲੋਮਾ ਹੋਲਡਰ ਜਿਹੜੇ ਸ਼ੈਫ ਹੁੰਦੇ ਆ ਉਹ ਯੂਜ਼ ਕਰਦੇ ਆ ਇਹਨੂੰ। ਓਕੇ ਇਹ ਸੈਲਡ 'ਚ ਵੀ ਯੂਜ਼ ਹੁੰਦਾ, ਇਹ ਸਬਜ਼ੀ 'ਚ ਵੀ ਯੂਜ਼ ਹੁੰਦਾ। ਇਹਨੂੰ ਲੋਕੀ ਇਦਾਂ ਵੀ ਜਿਵੇਂ ਆਪਾਂ ਡਰਾਈ ਫਰੂਟ ਭਿਓ ਕੇ ਨਹੀਂ ਖਾਂਦੇ, ਹਾਂਜੀ ਇਹਨੂੰ ਇਸ ਤਰ੍ਹਾਂ ਵੀ ਲੈਂਦੇ। ਜਿੱਦਾਂ ਇਹ ਸਾਰਾ ਕੁਝ ਅਸੀਂ ਸੁਣ ਰਹੇ ਹਾਂ, ਮੈਂ ਕੈਵੀਆਰ ਦੇ ਬਾਰੇ ਵੀ ਬਹੁਤ ਸੁਣਿਆ ਹਮ। ਵੀ ਜਿਹੜੇ ਕੈਵੀਆਰਸ ਹੁੰਦੇ ਨੇ ਉਹਨਾਂ ਨੂੰ ਵੀ ਜਿਵੇਂ ਸ਼ੈਫ ਬਹੁਤ ਯੂਜ਼ ਕਰਦੇ ਹਨ, ਬੋਡੀ ਲਈ ਵੀ ਉਹ ਬਹੁਤ ਵਧੀਆ ਹੁੰਦੇ ਆ। ਸੋ ਇਦਾਂ ਇਹ ਸਾਰੀਆਂ ਚੀਜ਼ਾਂ ਵੀ ਬਿਲਕੂਲ ਯੂਜ਼ ਹੁੰਦੀਆਂ ਨੇ ਬਹੁਤ ਫੂਡ ਅੱਛੀ ਦੇ ਤਰ੍ਹਾਂ। ਵਿੱਚ, food ਇਹ ਐਕਚੁਅਲੀ supplements। ਨਿਕਲਦਾ ਹੀ ਬਰਸਾਤਾਂ ਦੇ ਵਿੱਚ ਹੈ। ਹਾਂ ਜਦੋਂ ਬਰਸਾਤਾਂ ਦੇ ਵਿੱਚ ਹੁੰਦੇ ਆ ਨਾ, ਬਿਜਲੀ ਆਂਦੀ ਹੈ, ਕੜਕਦੀ ਹੈ ਹੈਨਾ, ਤੇ ਉਹਦੇ ਨਾਲ ਇਹ ਨਿਕਲਦੇ ਨੇ। ਮਨ ਤਾਂ ਇਦਾਂ ਬੋਲਦੇ ਆ ਜਿੱਦਾਂ ਨਾ ਛੋਟੇ ਛੋਟੇ ਬੱਚੇ ਨਹੀਂ ਪੇੜ ਕੋਲ ਘੁੰਮਦੇ ਹੁੰਦੇ ਆ ਗੋਇਲ ਜੀ, ਮੈਨੂੰ ਅੱਜ ਵੀ ਯਾਦ ਹੈ, ਮੈਂ ਛੋਟੀ ਜੀ ਸੀਗੀ ਤੇ ਜੰਗਲਾਂ ਦੇ ਵਿੱਚ ਹੁਣ ਐਕਚੁਅਲੀ, ਤੇ ਵੱਡੀ ਹੋ ਗਈ ਹਾਂਜੀ, ਹੈ। ਜਦੋਂ ਉਹ ਬਿਜਲੀ ਕੜਕ ਕੇ ਤੇ ਜਿਹੜੀ ਆਵਾਜ਼ ਜੀ ਆਉਂਦੀ ਨੇ, ਤੇ ਉਹਨਾਂ ਦੇ ਨਾਲ, ਇਫ ਆਈ ਐਮ ਰਾਈਟ, ਹਾਂ, ਤੇ ਉਹਦੇ ਨਾਲ ਨਾ ਇੱਕਦਮ ਧਰਤੀ ਦੇ ਵਿੱਚੋਂ ਹਾਂ, ਨਿਕਲਦੇ ਆ। ਤੇ ਮੈਂ ਆਪਣੀ ਅੱਖਾਂ ਦੇ ਨਾਲ ਇਦਾਂ ਉਹ ਆਵਾਜ਼ ਆਉਂਦੇ ਹੋਏ ਤੇ ਨਿਕਲਦੇ ਹੋਏ ਦੇਖੇ ਹੋਏ ਆ। ਤੇ ਸਾਡੇ ਵੀ ਆ, ਹਾਂਜੀ ਹਾਂਜੀ, ਬਹੁਤ ਖਾਦੇ ਆ ਬਚਪਨ ਦੇ ਕਿੰਨੇ ਵਿੱਚ। ਪਿਆਰ ਨਾਲ ਸਤਿਕਾਰ ਕਰ ਲਿਆ। ਹਾਂਜੀ ਹਾਂਜੀ, ਇਹ ਤਾਂ ਹੀ ਤੇ ਤੁਹਾਨੂੰ ਇੰਨੀ ਗਲੋ ਦਿੱਤੀ ਹੈ ਬਾਡੀ ਕੁਦਰਤ ਨੇ। ਇਹ ਹਾਂਜੀ। ਚੀਜ਼ਾਂ ਵਾਕਈ ਸਕਿਨ ਨੂੰ Right. ਗਲੋ ਕਰਨ ਲਈ ਸਭ ਹਮ। ਤੋਂ ਬੈਸਟ ਨੇ, ਹੱਡੀਆਂ ਨੂੰ, ਸਕਿਨ ਨੂੰ, ਬਾਡੀ ਨੂੰ। ਮਤਲਬ ਜੇ ਤੁਸੀਂ ਦੇਖਿਆ ਜਾਵੇ ਨਾ 40 ਸਾਲ ਦੀ ਉਮਰ ਤੋਂ ਬਾਅਦ ਹਾਂਜੀ ਤਾਂ ਇਹ ਚੀਜ਼ਾਂ ਲੈਣੀਆਂ ਹੀ ਚਾਹੀਦੀਆਂ ਨੇ। ਐਗਜ਼ੈਕਟਲੀ। ਜਿਵੇਂ ਹੁਣ ਕੀੜਾ ਜੜੀ ਹੈ, ਇਹਦਾ ਪਾਊਡਰ ਤੁਸੀਂ ਮਤਲਬ ਕਿ 100-125 ਮਿਲੀਗ੍ਰਾਮ ਲੈ ਸਕਦੇ ਹੋ, ਓਕੇ ਜ਼ਿਆਦਾ ਨਹੀਂ। ਇਹ ਫਿਰ ਗਰਮੀ ਕਰਦੀਆਂ ਨੇ ਚੀਜ਼ਾਂ। Okay. ਮਸ਼ਰੂਮ ਨੇ ਇਹ 3-4 ਪੀਸ ਡੇਲੀ ਜੇ ਬੰਦਾ ਖਾ ਫਿਰ ਜੇ ਲੇਗਾ, ਕਿਸੇ ਨੇ ਪਹਿਲਾਂ ਤੋਂ ਕੰਜ਼ਿਊਮ ਨਹੀਂ ਕੀਤਾ, ਉਹਨਾਂ ਦੀ ਬਾਡੀ ਨੂੰ ਫਿਰ ਇਹ ਸੂਟ ਬਿਲਕੁਲ ਕਰ ਜਾਂਦੇ ਬਿਲਕੁਲ ਕਰ ਜਾਂਦੇ, ਨਾਰਮਲੀ। ਕਰ ਜਾਂਦੇ। ਇਹ ਕੁਦਰਤ ਦੀਆਂ ਦਿੱਤੀਆਂ ਚੀਜ਼ਾਂ ਨੇ, ਇਹ ਕਰ ਜਾਂਦੀਆਂ।